ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब ਅੱਜ 27 ਅਕਤੂਬਰ 2020 13 ਤੱਕ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲ 5 ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜੋ ਆਪਣੇ ਪ੍ਰੋਗਰਾਮ ਦੇ ਵਿੱਚ ਅੱਜ ਦਾ ਜਿਹੜਾ ਪਹਿਲਾ ਅਹਿਮ ਵਿਸ਼ਾ ਹੈ ਉਸ ਨੂੰ ਆਪਾਂ ਵਿਚਾਰ ਚਰਚਾ ਦੇ ਅਧੀਨ ਲੈ ਕੇ ਆ ਰਹੇ ਹਾਂ। ਸੋ ਪਹਿਲੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਭਾਰਤ ਦੇ ਸੁਰੱਖਿਆ ਸਲਾਹਕਾਰ ਅਤੇ ਫੌਜੀ ਮਾਮਲਿਆਂ ਦੇ ਕਰਤਾ ਧਰਤਾ ਅਜੀਤ ਡੋਵਲ ਨੇ ਕਿਹਾ ਹੈ ਕਿ ਭਾਰਤ ਆਪਣੀ ਧਰਤੀ ਅਤੇ ਲੋੜ ਪੈਣ ਤੇ ਵਿਦੇਸ਼ੀ ਧਰਤੀ ਤੇ ਵੀ ਜੰਗ ਲੜੇਗਾ। ਸੋ ਇਸ ਤੋਂ ਲੱਗਦਾ ਹੈ ਵਿਊਅਰਸ ਕਿ ਅਮਰੀਕਾ ਨਾਲ ਹੋਏ ਜਿਹੜੇ ਸਮਝੌਤਿਆਂ ਨੇ ਹਿੰਦੂ ਤਵੀਆਂ ਦੇ ਜਿਹੜੇ ਦਿਮਾਗ ਨੇ ਜਿਹੜੇ 7ਵੇਂ ਅਸਮਾਨ ਤੇ ਜਿਹੜੇ ਪਹੁੰਚਾ ਦਿੱਤੇ ਨੇ ਅਤੇ ਉਹ ਗਵਾਂਢੀ ਮੁਲਕਾਂ ਪਾਕਿਸਤਾਨ ਤੇ ਚੀਨ ਨਾਲ ਕੋਈ ਵੀ ਪੰਗਾ ਲੈ ਸਕਦੇ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਇਹ ਪੰਗਾ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰਾਂ ਦੀ ਜਿਹੜਾ ਸਾਂਝ ਪਾ ਦਿਓ। ਦੇਖੋ ਵੈਸੇ ਤਾਂ ਇਸ ਦੇ ਉੱਤੇ ਪੰਜਾਬੀ ਦੇ ਕਈ ਅਖਾਣ ਢੁਕਾਏ ਜਾ ਸਕਦੇ ਨੇ ਜੀ ਪਰ ਮੈਂ ਦੋ ਦੇ ਨਾਲ ਹੀ ਸਬਰ ਕਰ ਲਾਂਗਾ। ਇੱਕ ਤਾਂ ਇਹ ਹੈ ਕਿ ਜਦੋਂ ਰੱਬ ਕਿਸੇ ਨੂੰ ਤਬਾਹ ਕਰਨਾ ਚਾਹੁੰਦਾ ਤੇ ਉਹ ਉਸ ਦਾ ਦਿਮਾਗ ਪੁੱਠਾ ਕਰ ਦਿੰਦਾ। ਬਿਲਕੁਲ ਤੇ ਇਹਨੂੰ ਸਾਦਾ ਜਿਹੜੀ ਸਟਰੀਟ ਪੰਜਾਬੀ ਹੈ ਜਾਂ ਕਾਮਨ ਮੈਨਸ ਪੰਜਾਬੀ ਹੈ ਉਹਦੇ 'ਚ ਕਿਹਾ ਜਾਂਦਾ ਹੈ ਕਿ ਵੀ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤੇ ਉਹ ਸ਼ਹਿਰ ਵੱਲ ਭੱਜਦਾ ਹੈ। ਹੁਣ ਅਸੀਂ ਕਿਉਂਕਿ ਰੋਜ਼ਾਨਾ ਇੱਕ ਸਾਡਾ ਟੌਪਿਕ ਪਿਛਲੇ ਕੱਲ ਦੇ ਸ਼ੋਅ 'ਚ ਵੀ ਇਸ ਦੇ ਉੱਤੇ ਬੇਸਡ ਸੀ ਕਿਉਂਕਿ ਇਹ ਕਦੇ ਨਹੀਂ ਹੋਇਆ ਕਿ ਅਮਰੀਕਾ ਜਦੋਂ ਕਿ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ 'ਚ ਜਾ ਰਿਹਾ ਹੋਏ ਔਰ ਉਹ ਇਲੈਕਸ਼ਨਸ ਜਿਹੜੀਆਂ ਇਸ ਵਾਰ ਕੋਈ ਸਮੂਥ ਨਜ਼ਰ ਨਾ ਆ ਰਹੀਆਂ ਹੋਣ। ਭਾਵੇਂ 7-8 ਕਰੋੜ ਲੋਕ ਜਿਹੜੇ ਨੇ ਉਹ ਡਾਕ ਰਾਹੀਂ ਵੋਟ ਪਾ ਚੁੱਕੇ ਨੇ। ਬਹੁਤ ਸਾਰੇ ਜਿਹੜੇ ਸਰਵੇ ਨੇ ਉਹ ਵੀ ਦੱਸ ਰਹੇ ਨੇ ਕਿ ਡਾਇਰੈਕਸ਼ਨ ਕੀ ਹੈ ਲੇਕਿਨ ਅਮਰੀਕਾ ਦੀ ਅੰਦਰੂਨੀ ਸੋਇਲ ਦੇ ਉੱਤੇ ਜਿਸ ਕਿਸਮ ਦੀ ਇਸ ਵੇਲੇ ਕਸ਼ੀਦਗੀ ਹੈ ਕਿਤੇ ਵੀ ਅੱਜ ਹੀ ਮੈਨਹਟਨ ਦੇ ਵਿੱਚ ਬਰੁਕਲਿਨ ਏਰੀਆ 'ਚ ਜਿੱਥੇ ਕਿ ਜੂਜ਼ ਫॉर ਟਰੰਪ ਦੇ ਥੱਲੇ ਇੱਕ ਕਾਰ ਰੈਲੀ ਕੱਢ ਰਹੇ ਸੀ ਜਿਹਦੇ 'ਚ ਰੂਡੀ ਜੁਲੀਆਨੀ ਸਾਬਕਾ ਮੇਅਰ ਵੀ ਸੀ। ਕਿਵੇਂ ਪ੍ਰੋਟੈਸਟਰਸ ਉਹਦੇ ਬਰਾਬਰ ਤੇ ਆਏ ਜਿਹੜੇ ਵਿਰੋਧ 'ਚ ਨੇ ਟਰੰਪ ਦੇ ਔਰ ਉਹਨਾਂ ਨੇ ਉੱਥੇ ਮਾਰ ਕੁਟਾਈ ਔਰ ਪੂਰੀ ਜਿਹੜੀ ਹੈ ਉਹ ਹੋਇਆ ਔਰ ਇੱਕ ਈਵਨ ਪੁਲਿਸ ਆਫੀਸਰ ਵੀ ਜਿਹੜਾ ਉਹ ਵੀ ਮਾਈਕ ਫੜ ਕੇ ਕਹਿ ਰਿਹਾ ਕਿ ਵੀ ਸਪੋਰਟ ਟਰੰਪ। ਹੁਣ ਬੇਸ਼ੱਕ ਇਸ ਨੂੰ ਜਿਹੜੇ ਇੱਥੋਂ ਦੇ ਮੇਅਰ ਨੇ ਉਹਨਾਂ ਨੇ ਬਲੈਸਿਓ ਨਾਲ ਦੀ ਨਾਲ ਉਹਨੂੰ ਸਸਪੈਂਡ ਕਰ ਦਿੱਤਾ ਹੈ ਪੁਲਿਸ ਆਫੀਸਰ ਨੂੰ ਔਰ ਇਹ ਸਾਰਾ ਜਿਹੜਾ ਇਸ 'ਚ ਜੂਜ਼ ਫॉर ਟਰੰਪ ਵਾਲਿਆਂ ਨੇ ਵੀ ਕਿਹਾ ਕਿ ਜੀ ਦੇਖੋ ਅਸੀਂ ਪੀਸਫੁਲ ਸੀ ਸਾਡੇ ਤੇ ਅਟੈਕ ਹੋਇਆ। ਪਰ ਹੁਣ ਨਿਊਯਾਰਕ 'ਚ ਇਹ ਘਟਨਾ ਆਪਣੇ ਆਪ 'ਚ ਜਿਵੇਂ ਫਿਲਾਡੈਲਫੀਆ 'ਚ ਭਾਵੇਂ ਉਹ ਕੋਈ ਰਿਲੇਟਡ ਘਟਨਾ ਨਹੀਂ ਹੈ ਉੱਥੇ ਕਿਸੇ ਯੰਗ ਮੈਨ ਅਫਰੀਕਨ ਅਮਰੀਕਨ ਨੂੰ ਪੁਲਿਸ ਨੇ ਗੋਲੀ ਮਾਰ ਕੇ ਮਾਰਿਆ ਪਰ ਸਪੌਂਟੇਨੀਅਸ ਪ੍ਰੋਟੈਸਟ ਉੱਥੇ ਸ਼ੁਰੂ ਹੋਏ ਔਰ ਕਾਫੀ ਵਾਇਲੈਂਸ ਦੀਆਂ ਘਟਨਾਵਾਂ ਨੇ ਔਰ ਇਸ ਵੇਲੇ ਜਿਹੜਾ ਟੈਂਪਰੇਚਰ ਚੜ ਰਿਹਾ ਉੱਪਰ ਨੂੰ ਅਜੇ 3 ਨਵੰਬਰ ਤਾਂ ਹੈ ਹੀ ਹੈ ਇੰਨਾ ਵੱਡੀ ਗਿਣਤੀ 'ਚ
7-8 ਕਰੋੜ ਬਾਈ ਮੇਲ VOTING ਕਰ ਚੁੱਕੇ ਨੇ। ਪਰ ਪੋਸਟ ਨਵੰਬਰ 3 ਕੀ ਹੋਏਗਾ ਜਦੋਂ ਵੋਟਾਂ ਦੀ ਗਿਣਤੀ ਔਰ ਵੈਦਰ ਉਹਦਾ ਰਿਜ਼ਲਟ ਮੰਨਿਆ ਜਾਏਗਾ ਨਹੀਂ ਮੰਨਿਆ ਜਾਏਗਾ। ਉਧਰੋਂ ਸੁਪਰੀਮ ਕੋਰਟ 'ਚ ਜਿਹੜੀ ਟਰੰਪ ਨੇ ਨੋਮੀਨੇਟ ਕੀਤੀ ਹੈ ਬੀਬੀ ਸੁਪਰੀਮ ਕੋਰਟ ਦੇ ਜੱਜ ਲਈ, ਉਹਦੀ ਕਨਫਰਮੇਸ਼ਨ ਆਲਮੋਸਟ ਯਕੀਨੀ ਹੈ ਸੁਪਰੀਮ ਕੋਰਟ ਦਾ। ਔਰ ਇਹ ਜਿਹੜੇ ਵਿੱਚੋਂ ਵਿੰਡੋ, ਕਿਉਂਕਿ ਜੇ ਨਵੰਬਰ ਦੀਆਂ ਚੋਣਾਂ ਬਾਅਦ ਰਿਜ਼ਲਟ ਤਾਂ ਨਾਲ ਦੀ ਨਾਲ ਆ ਜਾਂਦਾ ਸੀ, ਫਿਰ ਜਨਵਰੀ ਦੇ ਵਿੱਚ ਇਨੋਗ੍ਰੇਸ਼ਨ ਦੀ ਤਿਆਰੀ ਹੁੰਦੀ ਸੀ ਕਿ ਵੀ ਪ੍ਰੈਜ਼ੀਡੈਂਟ ਨੇ ਕਰਨਾ। ਸੋ ਜਦੋਂ ਇਸ ਲੈਵਲ ਦੀ ਸਿਚੁਏਸ਼ਨ ਹੋਏ ਕਿ ਇੰਨਾ ਕੁਝ ਅਨਸਰਟਨ ਹੋਏ ਔਰ ਇਲਜ਼ਾਮਬਾਜ਼ੀਆਂ ਦਾ ਦੌਰ ਵੀ ਆਪਣੀ ਥਾਂ ਤੇ ਹੋਏ, ਟੈਨਸ਼ਨਸ ਆਪਣੀ ਥਾਂ ਤੇ ਚੱਲ ਰਹੀਆਂ ਨੇ, ਉਦੋਂ ਅਮਰੀਕਾ ਦੇ ਦੋ ਅਹਿਮ ਜਿਹੜੇ ਮਿਨਿਸਟਰ ਨੇ ਜਿਨ੍ਹਾਂ ਨੂੰ ਇੱਥੇ ਸੈਕਟਰੀ ਕਿਹਾ ਜਾਂਦਾ ਹੈ, ਉਹ ਸੈਕਟਰੀ ਆਫ ਡਿਫੈਂਸ ਹੋਏ ਮਿਸਟਰ ਐਸਪਰ, ਜਾਂ ਸੈਕਟਰੀ ਆਫ ਸਟੇਟ ਜਿਹਨੂੰ ਅਸੀਂ ਫੋਰਨ ਮਿਨਿਸਟਰ ਕਹਿੰਦੇ ਹਾਂ ਮਾਈਕ ਪੋਂਪੀਓ, ਉਹ ਦਿੱਲੀ ਦੇ ਵਿੱਚ ਬੈਠੇ ਨੇ। ਸਮਝੌਤੇ ਹੋ ਰਹੇ ਨੇ 2+2 ਡਾਇਲੋਗ ਦੇ ਥੱਲੇ। ਪਹਿਲਾਂ ਉਹਨਾਂ ਦੇ ਦੋ ਇੱਥੇ ਆਏ। ਫਿਰ ਇਹ ਟਾਈਮਿੰਗ ਤੁਸੀਂ ਦੇਖੋ, ਕਿਉਂਕਿ ਕੋਈ ਵੀ ਮੁਲਕ ਜਦੋਂ ਕੋਈ ਸਮਝੌਤਾ ਕਰਦਾ ਹੈ ਉਹਨੂੰ ਇਹ ਹੁੰਦਾ ਹੈ ਕਿ ਵੀ ਜਿਹੜਾ ਉਸ ਤੋਂ ਬਾਅਦ, ਜਿਵੇਂ ਅਮਰੀਕਾ ਹੈ ਇਸ ਵੇਲੇ ਜ਼ਾਹਰ ਹੈ ਸੁਪਰ ਪਾਵਰ ਹੈ, ਲੇਕਿਨ ਕੋਈ ਵੀ ਸਮਝੌਤਾ ਕਿਸੇ ਮੁਲਕ ਦਾ ਉਹ ਦੇਖਣਗੇ ਕਿ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਨੀਤੀਆਂ ਇੱਕ ਪਾਸੇ ਨੇ, ਨਵਾਂ ਐਡਮਿਨਿਸਟ੍ਰੇਸ਼ਨ ਉਹਨਾਂ ਚੋਂ ਬਹੁਤ ਸਾਰਿਆਂ ਨੂੰ ਫੋਲੋ ਨਹੀਂ ਕਰੇਗਾ। ਪਰ ਇਸ ਸਾਰੇ ਦੀ ਕਿਹੜੀ ਅਰਜੈਂਸੀ ਹੈ? ਅਮਰੀਕਾ ਦੀ ਅਰਜੈਂਸੀ ਤਾਂ ਸਮਝ ਆ ਸਕਦੀ ਹੈ, ਕਿਉਂਕਿ ਅਮਰੀਕਾ 'ਚ ਬੇਸ਼ੱਕ ਤਬਦੀਲੀ ਵੀ ਹੋਏਗੀ, ਚਾਈਨਾ ਪ੍ਰਤੀ ਨੀਤੀ ਜਿਹੜੀ ਹੈ ਉਹ ਦੋਨੋਂ ਹੀ ਐਡਮਿਨਿਸਟ੍ਰੇਸ਼ਨਸ ਦੀ ਆਉਣ ਵਾਲੇ, ਬੇਸ਼ੱਕ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਆਏ, ਉਹੀ ਰਹੇਗੀ। ਲੇਕਿਨ ਭਾਰਤ ਦੇ ਪੱਖ ਤੋਂ ਉਹਨਾਂ ਦੇ ਵੀ ਜਿਹੜੇ ਬੈਲੈਂਸਡ ਮਾਈਂਡਡ ਲੋਕ ਨੇ ਉਹ ਕਹਿੰਦੇ ਨੇ ਕਿ ਭਾਈ ਇਹਨਾਂ ਦਾ ਕੀ ਦਿਮਾਗ ਖਰਾਬ ਹੋਇਆ ਹੈ ਕਿ ਇਹ ਬਲਦੀ ਦੇ ਬੂਥੇ 'ਚ ਮੁਲਕ ਨੂੰ ਦੇ ਰਹੇ ਨੇ। ਇੱਕ ਪਾਸੇ ਚਾਈਨਾ ਨੂੰ ਪ੍ਰਵੋਕ ਕਰਨ ਦੀ ਲਾਈਨ ਹੈ, ਦੂਸਰੇ ਪਾਸੇ ਅਮਰੀਕਾ, ਇਹੀ ਨਹੀਂ ਕਿ ਵੀ ਉਹਨੇ ਅਮਰੀਕਾ ਨੇ ਕੱਲਾ ਇੰਡੀਆ ਨੂੰ ਹੀ ਜਿਹੜਾ ਉਹ ਜਾ ਕੇ ਉਹ ਬਲਦੀ ਦੇ ਬੂਥੇ 'ਚ ਦਿੱਤਾ। ਹੁਣ ਅਸੀਂ ਜੇ ਦੇਖੀਏ ਕਿ ਤਾਈਵਾਨ ਦੇ ਨਾਲ $2 ਬਿਲੀਅਨ ਦੇ ਲਗਭਗ ਜਿਹੜੇ ਨੇ ਉਹਨੂੰ ਹਥਿਆਰ ਵੇਚੇ ਨੇ, ਕਿਉਂਕਿ ਉੱਥੇ ਵੀ ਇਹ ਕ੍ਰੀਏਟ ਕਰਤਾ ਜੀ ਚਾਈਨਾ ਦਾ ਜਹਾਜ਼ ਉੱਤੋਂ ਦੀ ਲੰਘ ਗਿਆ, ਉਹਨਾਂ ਨੇ ਇਹ ਕਰ ਦਿੱਤਾ ਉਹਨਾਂ ਨੂੰ ਤਾਈਵਾਨ, ਉਹਨਾਂ ਨੇ, ਔਰ ਤਾਈਵਾਨ 'ਚ ਵੀ ਘਬਰਾਹਟ ਹੈ ਕਿ ਵੀ ਇਹ ਜੇ ਚਾਈਨਾ ਨੇ ਹਾਂਗਕਾਂਗ 'ਚ ਇੰਡੀਪੈਂਡੈਂਟ ਪਾਲਿਸੀ ਲਈ ਤਾਂ ਦੁਨੀਆ ਨੇ ਉਹਦਾ ਕੀ ਕਰ ਲਿਆ। ਕੋਵਿਡ-19 ਦੇ ਹਵਾਲੇ ਨਾਲ ਅਮਰੀਕਾ ਹੋਏ, ਕੋਈ ਯੂਰਪੀਅਨ ਦੇਸ਼ ਹੋਣ, ਉਹਨਾਂ ਨੇ ਉਹਨੂੰ ਉੱਥੋਂ ਓਰੀਜੀਨੇਟ ਹੋਈ ਦੱਸ ਕੇ ਜਿਹੜਾ ਉਹ ਸ਼ੁਰੂ ਕੀਤਾ, ਉਹਨਾਂ ਨੇ ਕੀ ਕਰ ਲਿਆ। ਸੋ ਤਾਈਵਾਨ ਨੂੰ ਇਹ ਹੈ ਕਿ ਭਾਈ ਅਸੀਂ ਸਿਕਿਉਰਿਟੀ ਅੰਬਰੇਲਾ ਦੇਾਂਗੇ, ਪਰ ਵੇਚ ਹਥਿਆਰ ਰਹੇ ਨੇ। ਹੁਣ ਇੰਡੀਆ ਨੂੰ ਵੀ ਆਲਮੋਸਟ ਉਸ ਲੈਵਲ ਤੇ ਲਿਆ ਕੇ ਇਹਨਾਂ ਨੇ ਖੜਾ ਕਰ ਦਿੱਤਾ ਹੈ, ਜਿਹੜੀ ਸਾਰੀ ਨੀਤੀ ਪਿਛਲੇ ਪੀਰੀਅਡ ਦੇ ਇਹਨਾਂ ਦੇ ਹੁਕਮਰਾਨਾਂ ਦੀ ਰਹੀ ਸੀ, ਜਿਨ੍ਹਾਂ 'ਚ ਹੀ ਨਹੀਂ ਕਿ ਇਕੱਲੀ ਕੋਈ ਕਾਂਗਰਸ ਜਾਂ ਨਹਿਰੂ ਜਾਂ ਇੰਦਰਾ ਗਾਂਧੀ ਦੀ ਨੀਤੀ ਜਿਹੜੀ ਹੈ ਉਹ ਦੂਜੇ ਪ੍ਰੋ ਸੋਵੀਅਤ ਸੀ ਜਾਂ ਨਿਊਟਰਲ ਸੀ। ਈਵਨ ਅਟਲ ਬਿਹਾਰੀ ਵਾਜਪਾਈ ਉਹਦੀ ਨੀਤੀ ਵੀ ਉਹਨੇ ਤਾਂ ਰਾਦਰ ਐਕਸਟਰਾ ਮਾਈਲ ਜਾ ਕੇ ਉਹ ਇਹ ਸਮਝਦਾ ਸੀ ਕਿ ਵੀ ਜੇ ਇੰਡੀਆ ਨੇ ਕਦੇ ਵੀ ਉੱਪਰ ਆਣਾ, ਥੋੜਾ ਬਹੁਤ ਤਰੱਕੀ ਕਰਨੀ ਹੈ, ਤੇ ਪਹਿਲਾ ਸਟੈਪ ਹੈ ਕਿ ਆਪਣੇ ਗੁਆਂਢੀਆਂ ਦੇ ਨਾਲ ਤੁਸੀਂ ਰਿਲੇਸ਼ਨ ਸੁਧਾਰੋ। ਸੋ ਇਹ ਨੀਤੀ ਈਵਨ ਮੁਰਾਰਜੀ ਦੇਸਾਈ, ਬੇਸ਼ੱਕ ਮੁਰਾਰਜੀ ਦੇਸਾਈ ਦੀ ਜਿਹੜੀ ਲੈਗੇਸੀ ਬੜੇ ਥੋੜੀ ਟਾਈਮ ਦੀ, ਔਰ ਸਿੱਖਾਂ ਦੇ ਮਾਮਲੇ 'ਚ ਤਾਂ ਉਹ ਬਿਲਕੁਲ ਸਿੱਖ ਹੇਟਿੰਗ ਹੀ ਸੀ, ਉਹਦੇ ਬਾਰੇ ਤਾਂ ਉਹ ਹੈ ਕਿ ਵੀ ਉਹਨੇ ਹੀ ਜਿਹੜਾ ਸਾਰਾ ਨਿਰੰਕਾਰੀ ਕਾਂਡ ਉਹਦੇ ਪੀਰੀਅਡ 'ਚ ਹੀ ਹੁੰਦਾ 13 ਅਪ੍ਰੈਲ 1978 ਨੂੰ। ਔਰ ਉਹ ਜਦੋਂ ਦਰਬਾਰ ਸਾਹਿਬ ਆਉਂਦਾ ਉਦੋਂ ਵੀ ਸੋਮਨਾਥ ਮੰਦਿਰ ਦੇ ਦਰਵਾਜ਼ਿਆਂ ਨੂੰ ਲੈ ਕੇ ਜਿਹੜੇ ਬਾਦਲਾਂ ਨੇ ਚੁਕਾ ਕੇ ਵਾਪਸ ਸ਼ਾਇਦ ਉੱਥੇ ਹੀ ਪਹੁੰਚਾ ਦਿੱਤੇ ਨੇ, ਹੁਣ ਹੋਰ ਚਾਂਦੀ ਦੇ ਲਿਸ਼ਕੇ ਦਰਵਾਜ਼ੇ ਲਾਏ ਹੋਏ ਨੇ। ਉਹਦੇ 'ਚ ਵੀ ਉਹਨੇ ਕਿਹਾ ਜੀ ਇਹ ਹਿੰਦੂਆਂ ਦੇ ਨੇ, ਇਹਨਾਂ ਨੂੰ ਦਿਓ। ਲੇਕਿਨ ਜਿਹਨੂੰ ਕਹਿੰਦੇ ਨੇ ਕਿ ਡੈਵਲ ਮਸਟ ਬੀ ਗਿਵਨ ਇਜ਼ ਡਿਊ, ਕਿ ਈਵਨ ਸ਼ੈਤਾਨ ਨੂੰ ਵੀ ਉਹਦਾ ਬਣਦਾ ਹਿੱਸਾ ਜ਼ਰੂਰ ਦਿਓ, ਕਿ ਉਸ ਨੇ ਪਾਕਿਸਤਾਨ ਦੇ ਨਾਲ ਵੀ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕੀਤੀ ਮੁਰਾਰਜੀ ਦੇਸਾਈ ਨੇ, ਔਰ ਉਸ ਦੇ ਨਾਲ ਚਾਈਨਾ ਦੇ ਨਾਲ ਵੀ। ਔਰ ਉਸ ਪੀਰੀਅਡ 'ਚ ਫੋਰਨ ਮਿਨਿਸਟਰ ਮੁਰਾਰਜੀ ਦੇਸਾਈ ਦਾ ਅਟਲ ਬਿਹਾਰੀ ਵਾਜਪਾਈ ਸੀ, ਜਿਹੜਾ ਬਾਅਦ 'ਚ ਪ੍ਰਧਾਨ ਮੰਤਰੀ ਬਣਿਆ। ਔਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਲਾਹੌਰ ਡਿਪਲੋਮੇਸੀ ਦੇ ਥੱਲੇ ਬੱਸ ਸਰਵਿਸ, ਕਸ਼ਮੀਰ 'ਚ ਜਾ ਕੇ ਉਹਨਾਂ ਨੂੰ ਕਹਿਣਾ ਜਮਹੂਰੀਅਤ, ਇਨਸਾਨੀਅਤ, ਕਸ਼ਮੀਰੀਅਤ, ਔਰ ਚਾਈਨਾ ਦੇ ਨਾਲ ਵੀ। ਔਰ ਇਹੀ ਵਾਜਪਾਈ ਦੇ ਪੀਰੀਅਡ 'ਚ ਹੀ ਹੋਇਆ ਜਦੋਂ ਜਿਹੜਾ ਭਾਰਤ ਨੇ ਮੰਨ ਲਿਆ ਕਿ ਵੀ ਅਸੀਂ ਤਿੱਬਤ ਨੂੰ ਚੀਨ ਦਾ ਹਿੱਸਾ ਮੰਨਦੇ ਹਾਂ। ਇਹਦਾ ਮਤਲਬ ਇਹ ਸੀ ਕਿ ਭਾਰਤ ਨੇ ਵੀ ਇਹ ਅੰਦਾਜ਼ਾ ਲਾਇਆ ਔਰ ਵਾਜਪਾਈ ਦੇ ਵੇਲੇ ਕਿ ਵੀ ਹੁਣ ਤਿੱਬਤ ਤਾਂ ਉਹਨਾਂ ਦੇ ਕੋਲ ਹੀ ਹੈ ਔਰ ਇਹਦੇ ਉੱਤੇ ਕੋਈ ਕਰਨ ਦਾ ਫਾਇਦਾ ਨਹੀਂ ਹੈ। ਹੁਣ ਇਹੀ ਲਾਈਨ ਆਫ ਐਕਚੁਅਲ ਕੰਟਰੋਲ ਤੇ ਕੁਝ ਲੈ ਦੇ ਕੇ ਕੁਝ ਛੱਡ ਦਿਓ, ਕੁਝ ਮੰਗ ਲਓ,
ਇਹਨੂੰ ਜਿਹੜਾ ਉਹ ਸੈਟਲ ਕੀਤਾ ਜਾਏ। ਲੇਕਿਨ ਕਰੰਟ ਜਿਹੜਾ ਮੋਦੀ ਔਰ ਇਸ ਵੇਲੇ ਅਸੀਂ ਕੱਲ ਮੋਹਨ ਭਾਗਵਤ ਦੀ ਗੱਲ ਕੀਤੀ ਸੀ ਕਿ ਨਾਗਪੁਰ ਤੋਂ ਦੁਸਹਿਰੇ ਦੇ ਮੈਸੇਜ ਉਹ ਚਾਈਨਾ ਨੂੰ ਬੀਟ ਕਰਨ ਦੀਆਂ ਗੱਲਾਂ ਕਰ ਰਿਹਾ ਇਨ ਸਕੋਪ ਔਰ ਵਿਕਾਸ ਔਰ ਫਲਾਣਾ, ਔਰ ਇਹਦੇ ਨਾਲ ਅਸੀਂ ਦੇਖ ਰਹੇ ਕਿ ਵੀ ਇਹ 2+2 ਡਾਇਲੌਗ ਦੇ ਥੱਲੇ ਅਮਰੀਕਾ ਦੇ ਤਾਂ ਇੰਟਰਸਟ ਹੈ। ਦੇਖੋ ਕੁੱਲ ਮਿਲਾ ਕੇ ਅਮਰੀਕਾ ਜਾਂ ਈਵਨ ਯੂਰਪ ਦੀਆਂ ਦੂਸਰੀਆਂ ਪਾਵਰਸ ਵੀ ਤੁਸੀਂ ਦੇਖੋਗੇ, ਉਹਨਾਂ ਨੇ ਇਹ ਦੇਖਣਾ ਹੈ ਵੀ ਉਹਨਾਂ ਦੇ ਟ੍ਰੇਡ ਇੰਟਰਸਟ ਕੀ ਨੇ, ਵਪਾਰਕ ਇੰਟਰਸਟ ਕੀ ਨੇ, ਕਿਹੜੀਆਂ ਤਾਕਤਾਂ ਕਿੱਥੇ ਉਹਨਾਂ ਦੀ ਜਿਹੜੀ ਹੈ ਉਹ ਡੋਮੀਨੈਂਸ ਮੰਨਣ ਨੂੰ ਤਿਆਰ ਨੇ। ਉਹਦੇ ਲਈ ਉਹਨਾਂ ਨੂੰ ਨਕਸ਼ੇ ਬਦਲਣੇ ਪੈਣ। ਜੇ ਆਟੋਮਨ ਐਮਪਾਇਰ ਪਹਿਲੇ ਵਰਲਡ ਵਾਰ ਵੇਲੇ ਜਰਮਨ ਔਰ ਜਾਪਾਨ ਦੇ ਨਾਲ ਸੀ, ਔਰ ਜਦੋਂ ਉਹਦੇ 'ਚ ਐਂਡ ਹੋਇਆ ਤੇ ਉਹਨਾਂ ਨੇ ਜਾ ਕੇ ਜੋ ਕੁਝ ਮਿਡਲ ਈਸਟ ਦੇ ਵਿੱਚ ਕੀਤਾ ਆ, ਸਾਰੇ ਮੁਲਕ ਜਿਹੜੇ ਕ੍ਰੀਏਟ ਕੀਤੇ ਜਿਹੜੇ ਪਿਛਲੇ 100 ਸਾਲ ਤੋਂ ਅਮਰੀਕਾ ਨੂੰ ਫੋਲੋ ਕਰਦੇ ਨੇ ਜਾਂ ਉਹਨਾਂ ਦੇ ਹੀ ਅੱਗੋਂ ਜਮਹੂਰੇ ਬਣੇ ਹੋਏ ਨੇ, ਇਹ ਸਾਰੀ ਮੈਪ ਮੇਕਿੰਗ ਇਹਨਾਂ ਨੇ ਕੀਤੀ। ਹੁਣ ਜੇ ਉਹਨਾਂ ਨੂੰ ਲੱਗਦਾ ਹੈ ਕਿ ਬਈ ਇਸ ਸਾਰੇ ਨੂੰ ਅਨਡੂ ਕਰਨਾ ਹੈ, ਲਿਬੀਆ ਦੇ ਵਿੱਚ ਕੀ ਕੀਤਾ ਇਹਨਾਂ ਨੇ, ਸੀਰੀਆ 'ਚ ਕੀ ਕੀਤਾ, ਇਰਾਕ ਦੇ ਵਿੱਚ ਕੀ ਕੀਤਾ, ਉਹ ਸਾਰਾ ਜਿਹੜਾ ਉਹ ਸਾਹਮਣੇ ਹੀ ਹੈ। ਕਿਉਂਕਿ ਇਹਨਾਂ ਦੇ ਲਈ ਜਿੱਥੇ ਜਿਹੜਾ ਵਪਾਰੀ ਹੈ ਉਹਦੇ ਲਈ ਨਾ ਤਾਂ ਕੋਈ ਮੋਰੈਲਿਟੀ ਹੁੰਦੀ ਹੈ, ਇਖਲਾਕ ਅਣਖ ਵਾਲਿਆਂ ਦਾ ਹੁੰਦਾ ਹੈ, ਜਾਂ ਇਖਲਾਕ ਵਾਲੇ ਲੋਕ ਕੋਈ ਵੀ ਕੀਮਤ ਅਦਾ ਕਰਨ ਨੂੰ ਤਿਆਰ ਨਹੀਂ ਹੁੰਦੇ ਕਿ ਭਾਈ ਉਹਦੇ ਲਈ ਤੁਸੀਂ ਜਿਹੜਾ ਉਹ ਭਾਵੇਂ ਤੁਹਾਡੀ ਅਣਖ ਚਲੀ ਜਾਏ ਔਰ ਤੁਸੀਂ ਪੈਸੇ ਦੇ ਲਈ ਕੁਝ ਵੀ ਕਰੋ। ਲੇਕਿਨ ਵਪਾਰੀ ਦੇ ਲਈ ਤਾਂ ਇਖਲਾਕ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਉਹਦੇ ਦਿਮਾਗ ਦੇ ਵਿੱਚ ਵਪਾਰ ਹੁੰਦਾ ਹੈ। ਸੋ ਇਹਨਾਂ ਦੀਆਂ ਨੀਤੀਆਂ ਸਮਝਣ ਦੇ ਲਈ ਇਹ ਦੋਨੋਂ ਹੀ ਗੱਲਾਂ ਦੇਖਣੀਆਂ ਪੈਣਗੀਆਂ ਕਿ ਨਿਊ ਮੈਪ ਮੇਕਿੰਗ 'ਚ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਜੇ ਇਹਨਾਂ ਦੇ ਵਪਾਰਕ ਇੰਟਰਸਟ ਜਾਂ ਲੌਂਗ ਟਰਮ ਸਟ੍ਰੈਟੇਜਿਕ ਇੰਟਰਸਟ ਜਿਹੜੇ ਨੇ ਉਹਨਾਂ ਦੀ ਉਹ ਸੇਫਗਾਰਡ ਹੁੰਦੇ ਨੇ। ਬਿਲਕੁਲ। ਔਰ ਇਹਨਾਂ ਦੇ ਲਈ ਇਨਸਾਨੀ ਜ਼ਿੰਦਗੀਆਂ ਦੀ ਕੋਈ ਕੀਮਤ ਨਹੀਂ ਹੁੰਦੀ, ਕਿਉਂਕਿ ਜਿਹੜੇ ਇਹਨਾਂ ਨੇ ਹਥਿਆਰ ਵੇਚਣੇ ਨੇ ਉਹ ਹਥਿਆਰ ਵਰਤੇ ਵੀ ਜਦੋਂ ਜਾਣੇ ਨੇ ਤੇ ਅਲਟੀਮੇਟਲੀ ਉਸ ਦਾ ਵਿਕਟਮ ਕਾਮਨ ਬੰਦਾ ਹੋਣਾ, ਹਿਊਮਨ ਲਾਈਫ ਹੋਣੀ ਹੈ। ਇਸ ਲਈ ਜੇ ਈਰਾਨ ਔਰ ਇਰਾਕ ਨੂੰ ਪੜਾਉਣਾ ਪਿਆ ਔਰ ਉਹਦੇ 'ਚ ਕੋਈ ਉਹਨਾਂ ਦੇ ਝਗੜੇ ਦੀ, ਕਿਉਂਕਿ ਉਦੋਂ ਇਰਾਕ ਦਾ ਸਦਾਮ ਹੁਸੈਨ ਇਹਨਾਂ ਦੀ ਜਿਹੜਾ ਉਹ ਸ਼ਹਿਰ ਦੇ ਉੱਤੇ ਇਰਾਕ ਦੇ ਗਲ ਈਰਾਨ ਦੇ ਗਲ ਪਿਆ, ਕਿਉਂਕਿ ਈਰਾਨ ਦੇ ਵਿੱਚ ਆਇਤੁੱਲਾ ਖਮੀਨੀ ਦੇ ਥੱਲੇ ਚੇਂਜ ਸੀ ਤੇ ਚੇਂਜ ਜ਼ਾਹਰ ਹੈ ਆਪਣੇ ਹੱਕਾਂ ਲਈ ਸੀ। ਜਿਵੇਂ ਉਸ ਤੋਂ ਪਹਿਲਾਂ 1950 'ਚ ਜਿਹੜਾ ਚਾਈਨਾ ਉਹਦਾ ਈਰਾਨ ਦਾ ਪ੍ਰੈਜ਼ੀਡੈਂਟ ਬਣਿਆ ਸੀ, ਲੈਫਟਿਸਟ ਸੀ ਮੁਸੱਦਕ, ਉਹਨੇ ਸਾਰੀਆਂ ਬ੍ਰਿਟਿਸ਼ ਆਇਲ ਕੰਪਨੀਆਂ ਚੁੱਕ ਕੇ ਬਾਹਰ ਮਾਰੀਆਂ ਸੀ। ਉਹਨੇ ਕਿਹਾ ਜੀ ਸਾਡਾ ਆਇਲ ਹੈ, ਤੁਸੀਂ ਆ ਕੇ ਇਹਨੂੰ ਕੱਢ ਕੇ ਲੁੱਟ ਰਹੇ ਹੋ ਸਾਨੂੰ। ਔਰ ਉਹ ਜਿਹੜਾ ਉਸ ਤੋਂ ਪਹਿਲਾਂ ਸ਼ਾਹ ਆਫ ਈਰਾਨ ਸੀ ਜਿਹਨੇ ਸਭ ਕੁਝ ਲੁਟਾਇਆ ਹੋਇਆ ਸੀ, ਉਹ ਮੋਸਟ ਵੈਲਕਮ ਸੀ ਅਮਰੀਕਾ 'ਚ ਵੀ ਦੁਨੀਆ 'ਚ ਵੀ। ਇੱਥੇ ਹੁਣ ਈਰਾਨ ਹੋਏ, ਸਾਊਦੀ ਅਰੇਬੀਆ ਹੋਏ, ਸਭ ਦੇ ਈਵਨ ਚੀਨ ਵੀ, ਉਹਨਾਂ ਦੇ ਟ੍ਰੇਜਰੀ ਬੌਂਡਸ ਇੱਥੇ ਪਏ ਹੋਏ ਨੇ। ਜਦੋਂ ਈਰਾਨ 'ਚ ਖਮੀਨੀ ਆਇਆ ਉਹਨਾਂ ਉਹੀ ਅਮਰੀਕਾ ਮੁੜ ਕੇ ਮੈਡੀਕਲ ਇਲਾਜ ਲਈ ਵੀ ਉਹਨੂੰ ਅਮਰੀਕਾ 'ਚ ਆਉਣ ਲਈ ਉਹਨੇ ਇਜਾਜ਼ਤ ਅਮਰੀਕਾ ਨੇ ਨਹੀਂ ਦਿੱਤੀ। ਔਰ ਜਿੰਨਾ ਕੁ ਪੈਸਾ ਸੀ ਈਰਾਨ ਦਾ ਉਹਨੂੰ ਕਹਿ ਕੇ ਜੀ ਉਹ ਉੱਥੇ ਫੰਡਾਮੈਂਟਲਿਸਟ ਗਵਰਨਮੈਂਟ ਆ ਗਈ ਆ, ਉਹ ਸਾਰੇ ਟ੍ਰੇਜਰੀ ਬੌਂਡ ਵੀ ਜਿਹੜੇ ਨੇ ਕਨਫਿਸਕੇਟ ਕਰ ਲਏ, ਜਿਹੜੇ ਉਹਨਾਂ ਦੇ ਬੈਂਕ ਅਕਾਊਂਟ ਦੂਜੇ ਸੀ ਉਹ ਵੀ ਸਾਰੇ ਫਰੀਜ਼ ਕਰ ਲਏ। ਅੱਜ ਤੱਕ ਅਸੀਂ ਦੇਖ ਰਹੇ ਹਾਂ ਵੀ ਜੇ ਈਰਾਨ ਨੂੰ ਦੂਜਾ ਵਰਲਡ ਜਿਹੜਾ UN ਦੇ ਬਾਕੀ ਮੁਲਕ ਲਿਆਣਾ ਵੀ ਚਾਹੁੰਦੇ ਨੇ ਮੇਨ ਸਟ੍ਰੀਮ 'ਚ, ਔਰ ਉਹਨਾਂ ਨੇ ਸੈਂਕਸ਼ਨਸ ਟੁੱਟ ਵੀ ਗਈਆਂ UN ਦੀਆਂ। ਹੁਣ ਅਮਰੀਕਾ ਜੇ ਨਾਰਮਲਾਈਜ਼ ਕਰਦਾ ਤੇ ਜਿਹੜੀ ਉਹਨਾਂ ਦੀ ਮਨੀ ਆ ਉਹਨਾਂ ਨੂੰ ਦਿਓ। ਬਿਲਕੁਲ। ਹੁਣ ਇਹੀ ਹਾਲ ਅਸੀਂ ਦੇਖ ਰਹੇ ਹਾਂ ਵੀ ਸੁਡਾਨ, ਹੁਣ ਟਰੰਪ ਨੇ ਜਾਂਦੇ ਜਾਂਦੇ ਸੁਡਾਨ ਨੂੰ ਇਹ ਕਿਹਾ ਕਿ ਜੀ ਅਸੀਂ ਤੁਹਾਨੂੰ ਟੈਰਰਿਸਟ ਲਿਸਟ 'ਚੋਂ ਕੱਢ ਦਿੰਦੇ ਹਾਂ। ਡੀਲ ਕੀ ਬਣਾਈ ਕਿ ਜੀ ਫਲਾਂ ਜਿਹੜਾ ਹਾਦਸਾ ਹਵਾਈ ਜਹਾਜ਼ ਦਾ ਹੋਇਆ ਸੀ, ਟੈਰਰਿਸਟ ਅਟੈਕ, ਉਹਦਾ ਪਤਾ ਨਹੀਂ $800 ਮਿਲੀਅਨ ਕਿ ਕਿੰਨਾ ਉਹਦੇ ਸਿਰ ਪਾਇਆ ਕਿ ਵੀ ਉਹਦੇ 'ਚ ਇੰਨਾ ਨੁਕਸਾਨ, ਉਹ ਜਮ੍ਹਾਂ ਕਰਾ ਦਿਓ ਤੁਸੀਂ, ਹੁਣ ਟੈਰਰਿਸਟ ਨਹੀਂ। ਸੋ ਮਤਲਬ ਇਹ ਹੈ ਵੀ ਤੁਹਾਡੇ ਕੋਲ ਉਹ ਰੱਖਿਆ ਹੋਇਆ ਲਾਲ ਪੈਨ, ਜਿਹਨੂੰ ਮਰਜ਼ੀ ਰੱਖ ਦਿਓ, ਜਿਹਨੂੰ ਮਰਜ਼ੀ ਕੱਟ ਦਿਓ। ਹੁਣ ਇਹ ਜਦੋਂ ਕਿ ਇੱਕ ਕਾਮਨ ਗੱਲ ਸਮਝ ਆ ਸਕਦੀ ਹੈ ਤੇ ਭਾਰਤ ਜਿੱਥੇ 1 ਬਿਲੀਅਨ 350 ਮਿਲੀਅਨ ਲੋਕ ਰਹਿੰਦੇ ਨੇ, ਜਿਨ੍ਹਾਂ ਦੇ ਕੋਲ ਆਪਣੇ ਮੁਲਕ ਦੇ ਵਿੱਚ ਹਰ ਚੀਜ਼ ਹਰ ਸਾਧਨ ਹੈ, ਇੱਕ ਰਿਚ ਉਹਨੂੰ ਕੁਦਰਤ ਨੇ ਪਾਣੀ ਵੀ ਦਿੱਤਾ ਹੈ, ਰਿਸੋਰਸ ਵੀ ਨੇ, ਮਿਨਰਲਸ ਵੀ ਨੇ, ਈਵਨ ਕਾਸਟ ਆਇਰਨ ਜਿਹਨੂੰ ਅਮਰੀਕਾ ਵੀ ਇੰਪੋਰਟ ਕਰਦਾ ਹੈ, ਚਾਈਨਾ 'ਚ ਵੀ। ਜੇ ਚਾਈਨਾ ਨਾਲ ਉਹਨਾਂ ਦੀ $100 ਬਿਲੀਅਨ ਤੋਂ ਜ਼ਿਆਦਾ ਦੀ ਟ੍ਰੇਡ ਸੀ, ਉੱਥੋਂ ਕੋਈ ਉਹਨਾਂ ਦੀ ਗੋਭੀ ਤਾਂ ਨਹੀਂ ਸੀ ਮੰਗਵਾਉਂਦੇ, ਉਹਨਾਂ ਦਾ ਮੇਨਲੀ ਆਇਰਨ ਹੀ ਸੀ। ਇਸੇ ਤਰ੍ਹਾਂ ਗੋਲਡ ਹੈ, ਕਾਪਰ ਹੈ, ਮਾਈਕ ਹੈ, ਹਰ ਚੀਜ਼ ਹੈ ਉਹਨਾਂ ਦੇ ਕੋਲ। ਲੇਕਿਨ ਇਹਦੇ ਬਾਵਜੂਦ ਜੇ 40% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ ਔਰ ਅਸੀਂ
ਦੇਖ ਰਹੇ ਹਾਂ ਕਿ ਈਵਨ ਕੋਵਿਡ-19 ਕਿਵੇਂ ਬੈਡਲੀ ਕੰਟਰੋਲ ਤਾਂ ਦੂਰ ਦੀ ਗੱਲ, ਝੂਠ ਵੀ ਵੇਚੀ ਜਾ ਰਹੇ ਨੇ। ਬਿਹਾਰ ਦੀਆਂ ਚੋਣਾਂ ਨੇ, ਉਹ ਜਾ ਕੇ ਉੱਥੇ ਬੀਜੇਪੀ ਦੇ ਲੀਡਰ ਕਹਿ ਰਹੇ ਨੇ ਕਿ ਜੀ ਸਾਡੀ ਜਿਹੜਾ ਸਾਨੂੰ ਵੋਟਾਂ ਪਾ ਕੇ ਸਾਡੀ ਸਰਕਾਰ ਦੁਬਾਰਾ ਬਣਾ ਦਿਓ ਨਿਤੀਸ਼ ਕੁਮਾਰ, ਅਸੀਂ ਤੁਹਾਨੂੰ ਫ੍ਰੀ ਵੈਕਸੀਨ ਦੇਵਾਂਗੇ। ਦੇਖੋ ਹੁਣ ਉਹਦੇ ਚ ਕਿਸੇ ਨੇ ਪੁੱਛਿਆ ਕਿ ਵੀ ਇਹ ਵੀ ਇੱਕ ਇਲੈਕਸ਼ਨ ਦੇ ਉੱਤੇ ਹਾਂ ਸੌਦੇਬਾਜ਼ੀ ਦਾ ਨਾਂ ਥੱਲੇ ਬਈ ਵੈਕਸੀਨ ਦਾ ਦੇਣਾ, ਇਹ ਤਾਂ ਹੈਲਥ ਇਸ਼ੂ ਹੈ। ਹੈਲਥ ਹਰ ਦੇਸ਼ ਦੇ ਸ਼ਹਿਰੀ ਦੀ ਉਹ ਵੋਟ ਕਿਸੇ ਨੂੰ ਪਾਏ, ਉਹ ਕਿਸੇ ਸੂਬੇ ਦਾ ਹੋਏ। ਲੇਕਿਨ ਜਿੱਥੇ ਇਸ ਕਿਸਮ ਦੀ ਡੀਜਨਰੇਸ਼ਨ ਜਾ ਚੁੱਕੀ ਹੈ ਹਰ ਲੈਵਲ ਦੇ ਉੱਤੇ, ਉੱਥੇ ਅਮਰੀਕਾ ਦੀ ਸ਼ਹਿ ਦੇ ਉੱਤੇ ਆਉਣ ਵਾਲੇ ਪੀਰੀਅਡ 'ਚ ਜੋ ਇਹਨਾਂ ਦਾ ਐਟੀਚਿਊਡ ਹੈ, ਔਰ ਅੱਜ ਜਿਹੜੀ ਸਾਡੀ ਲੀਡ ਸਾਡਾ ਸੈਗਮੈਂਟ ਹੈ, ਔਰ ਉਹਦੇ ਤੇ ਅਸੀਂ ਕੱਲ ਵੀ ਇਸ ਨੂੰ ਅਸੀਂ ਟੱਚ ਬੇਸ ਕੀਤਾ ਸੀ ਕਿ ਭਾਈ ਇਹ ਰਾਜਨਾਥ ਸਿੰਘ ਇੱਕ ਪਾਸੇ ਜਿਹੜਾ ਉਹ ਸ਼ਸਤਰ ਪੂਜਾ ਦੇ ਨਾਂ ਥੱਲੇ ਕਹਿ ਰਿਹਾ ਕਿ ਜੀ ਅਸੀਂ ਤਿਆਰ ਹਾਂ, ਦੂਸਰੇ ਹੈ, ਔਰ ਮੋਦੀ ਇਹ ਕਹਿ ਰਿਹਾ ਜੀ ਕੋਈ ਸਾਡੇ ਆਇਆ ਹੀ ਨਹੀਂ, ਕੋਈ ਉਹ ਜ਼ੁਬਾਨ ਹੀ ਨਹੀਂ ਖੋਲ ਰਿਹਾ। ਮੋਹਨ ਭਾਗਵਤ ਜਿਹੜਾ ਉਹ ਆਪਣੇ ਜਿਹੜਾ ਉਹ ਝੂਠ ਦੀ ਦੁਨੀਆ 'ਚ ਰਹਿ ਰਿਹਾ, ਜਿਹੜੀ ਮੇਕ ਬਿਲੀਵ ਵਰਲਡ ਹੈ। ਲੇਕਿਨ ਇਹਨਾਂ ਸਾਰਿਆਂ ਦੇ ਜੇ ਤੁਸੀਂ ਸਿਰੇ ਜੋੜੋ ਤੇ ਅਲਟੀਮੇਟਲੀ ਜਿਹੜਾ ਇਸ ਵੇਲੇ ਬੇਸ਼ੱਕ ਸਿਵਿਲੀਅਨ ਦੁਨੀਆ 'ਚ ਜੇ ਕਹਿਣਾ ਹੋਏ ਕਿ ਜੀ ਭਾਰਤ ਦਾ ਅਸਲੀ ਪ੍ਰਧਾਨ ਮੰਤਰੀ ਕੌਣ ਹੈ ਤੇ ਉਹ ਮੋਹਨ ਭਾਗਵਤ ਹੈ। ਬਿਲਕੁਲ, ਕਿਉਂਕਿ ਪਾਰਟ ਤਾਂ ਅਲਟੀਮੇਟਲੀ ਪਾਵਰ ਆਰਐਸਐਸ ਤੋਂ ਨਿਕਲਦੀ ਹੈ, ਨਾਗਪੁਰ ਤੋਂ। ਤੇ ਜੇ ਹੋਏ ਕਿ ਅਸਲੀ ਕੌਣ ਹੈ ਜਿਹੜਾ ਇਹਨਾਂ ਦੀਆਂ ਡਿਫੈਂਸ ਨੀਤੀਆਂ, ਫੋਰਨ ਪਾਲਿਸੀ ਜਾਂ ਵਿਦ ਇਨ ਕੰਟਰੀ ਕਿਹਨੂੰ ਕਿੱਥੇ ਦਬਣਾ ਬਣਾਉਣਾ, ਤੋਂ ਇੱਕ ਬੰਦਾ ਹੈ, ਉਹ ਅਜੀਤ ਡੋਵਾਲ ਹੈ। ਔਰ ਜ਼ਾਹਰ ਹੈ ਕਿ ਇਹਨੂੰ ਕਿਵੇਂ ਇੰਟੈਲੀਜੈਂਸ ਬਿਊਰੋ ਚੀਫ ਨੂੰ ਕਿਸ ਲੈਵਲ ਤੱਕ ਲਿਆਂਦਾ, ਇਕੱਲਾ ਸਿਕਿਉਰਿਟੀ ਐਡਵਾਈਜ਼ਰ ਜਾਂ ਮਿਨਿਸਟਰੀਅਲ ਲੈਵਲ ਹੀ ਨਹੀਂ ਹੈ, ਹਰ ਲੈਵਲ ਦੇ ਉੱਤੇ ਹੀ ਇਜ਼ ਦਾ ਡਿਸੀਜਨ ਮੇਕਿੰਗ ਮੈਨ। ਔਰ ਅਲਟੀਮੇਟਲੀ ਜਦੋਂ ਭਵਿੱਖ ਦਾ ਇਤਿਹਾਸ ਤਾਰੀਖ ਲਿਖੀ ਜਾਏਗੀ, ਜਿਸ ਬੰਦੇ ਨੇ ਡੋਬਿਆ ਦੇਸ਼ ਨੂੰ, ਕਿਉਂਕਿ ਅਜੇ ਤਾਂ ਡੁੱਬਣ ਵੱਲ ਜਾ ਰਿਹਾ, ਉਸ ਨੂੰ ਅਜੇ ਤਾਂ ਡੁਬਕੀ ਲਾ ਕੇ ਮਾੜਾ ਮੋਟਾ ਹੁੰਦਾ ਹੈ, ਜਿਹਨੇ ਸਮੁੰਦਰ ਦੀ ਤਹਿ 'ਚ ਜਾ ਕੇ ਲੱਗਣਾ। ਤੇ ਇਹ ਜਿਹੜਾ ਇਹਨੂੰ ਜਿਵੇਂ ਕਿਤੇ ਕੋਈ ਸ਼ਕਨੀ ਦਾ ਨਾਂ ਲੈਂਦਾ ਹੈ, ਮਹਾਭਾਰਤ ਦਾ ਨਾਂ ਲੈ ਕੇ ਕੋਈ ਕਿਸੇ ਹੋਰ ਦਾ ਲੈਂਦਾ ਹੈ ਜੀ, ਉਹਨੂੰ ਭੜਕਾਇਆ। ਲੇਕਿਨ ਇਹ ਬੰਦਾ ਹੋਏਗਾ ਜਿਸ ਨੂੰ ਇਹ ਕਿਹਾ ਜਾਏਗਾ ਕਿ ਜਿਹਨੇ ਬੇੜਾ ਗਰਕ ਕੀਤਾ ਹੈ। ਔਰ ਇਹਦੇ ਮਾਈਂਡ 'ਚ ਕੀ ਚੱਲ ਰਿਹਾ ਹੈ, ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਉਣ ਵਾਲਾ ਪੀਰੀਅਡ ਜਿਹੜੀ ਸ਼ਾਬਾਸ਼ੀ ਹੈ ਅਮਰੀਕਾ ਦੀ ਜਾਂ ਇਹਨਾਂ ਤੋਂ ਬਿਲਕੁਲ ਇੱਕ ਕਿਸਮ ਦਾ ਜਿਸ ਕਿਸਮ ਦਾ ਇਹ ਬਿਹੇਵ ਕਰ ਰਹੇ ਨੇ, ਉਹਦੇ ਪਿੱਛੇ ਇਸ ਬੰਦੇ ਦੀ ਸੋਚ ਹੈ। ਔਰ ਇਹਨੇ ਰਿਸ਼ੀਕੇਸ਼ ਹੁਣ ਜਦੋਂ ਇਹ ਕਹਿੰਦੇ ਨੇ ਜੀ ਭਾਰਤ ਸਪਿਰਿਚੁਅਲਿਟੀ ਦੇ ਮਾਮਲੇ 'ਚ ਸਾਡਾ ਉੱਤਰਾਖੰਡ, ਕਿਉਂਕਿ ਉੱਤਰਾਖੰਡ ਓਰੀਜਨ ਹੈ ਜਿਹੜਾ ਹਿਮਾਲਯਨ ਮਾਊਂਟੇਨ, ਜਿੱਥੇ ਹਰਿਦੁਆਰ ਹੈ, ਰਿਸ਼ੀਕੇਸ਼ ਹੈ, ਔਰ ਉੱਪਰ ਜਾ ਕੇ ਸਾਰੇ ਉਹ ਬਦਰੀਨਾਥ ਤੇ ਫਲਾਣਾ ਕਿਹੜੇ ਇਹ ਸਾਰੇ ਉਹਨਾਂ ਦੇ ਤੀਰਥ ਮਾਈਥੋਲੋਜੀਕਲ ਕਹਾਣੀਆਂ 'ਚ ਜੋੜ ਕੇ ਜਾ ਕੇ ਮਾਨਸਰੋਵਰ ਤਿੱਬਤ ਤੱਕ ਪਹੁੰਚ ਜਾਂਦੇ ਨੇ। ਸੋ ਜ਼ਾਹਰ ਹੈ ਜਦੋਂ ਤੁਸੀਂ ਰਿਸ਼ੀਕੇਸ਼ ਜਾਂ ਇਹ ਥਾਂ ਸੁਣਦੇ ਹੋ, ਤੁਸੀਂ ਸੋਚਦੇ ਹੋ ਵੀ ਗੱਲ ਪੀਸ ਦੀ ਹੋਏਗੀ, ਸਪਿਰਿਚੁਅਲਿਟੀ। ਕਿੰਨੇ ਅਮਰੀਕਨ ਜਾਂ ਯੂਰਪੀਅਨ ਬੇਵਕੂਫ ਬਣਦੇ ਰਹੇ ਨੇ, ਹੁਣ ਵੀ ਬਣਦੇ ਨੇ ਜੀ। ਉੱਥੇ ਮਹੇਸ਼ ਯੋਗੀ ਦਾ ਟ੍ਰਾਂਸੈਂਡੈਂਟਲ ਮੈਡੀਟੇਸ਼ਨ ਹੈ, ਫਲਾਣਾ ਹੈ ਕਿ ਜੀ ਹਾਲਾਂ 4-5 ਦਿਨ ਪਹਿਲਾਂ ਹੀ ਕੇਸ ਆਇਆ ਕਿ ਕੋਈ ਅਮਰੀਕਨ ਜਿਹੜੀ ਸਪਿਰਿਚੁਅਲਿਟੀ ਲੱਭਣ ਗਈ ਸੀ, ਉਹਦੇ ਨਾਲ ਉੱਥੇ ਯੋਗੀ ਨੇ ਰੇਪ ਕੀਤਾ। ਉਹ ਰਿਪੋਰਟਾਂ ਲਿਖਾਉਂਦੇ, ਮੁੜ ਕੇ ਰਿਪੋਰਟਾਂ ਦਾ ਵੀ ਕੀ ਬਣਨਾ ਹੁੰਦਾ, ਕਿਉਂਕਿ ਸਾਰੇ ਹੀ ਉਹ ਕੰਟਰੀ ਆਫ ਰੇਪਿਸਟ ਬਣੀ ਹੋਈ ਹੈ। ਲੇਕਿਨ ਹੁਣ ਉੱਥੇ ਇੱਕ ਇਹਨਾਂ ਦੀ ਇੰਸਟੀਚਿਊਟ ਹੈ, ਪਰਮਨਾਥ ਨਿਕੇਤਨ ਆਸ਼ਰਮ ਰਿਸ਼ੀਕੇਸ਼ ਦੇ ਵਿੱਚ। ਉੱਥੇ ਜਿਹੜਾ ਕੀ ਨੋਟ ਐਡਰੈਸ ਅਜੀਤ ਡੋਵਲ ਦੇ ਰਿਹਾ, ਔਰ ਉਹਦੇ 'ਚ ਜਿਹੜਾ ਉਹਨਾਂ ਦਾ ਮੇਨ ਨਿਊਜ਼ ਹੈਡਲਾਈਨ ਹੈ ਅੱਜ ਦੀ ਲੱਗੀ ਹੋਈ, ਵਿਲ ਫਾਈਟ ਔਨ ਆਵਰ ਸੋਇਲ as well as on foreign soil, says ਅਜੀਤ ਡੋਵਲ। ਹੁਣ ਤੁਸੀਂ ਇਹਦੀ ਟਾਈਮਿੰਗ, ਇੱਕ ਪਾਸੇ ਮੋਹਨ ਭਾਗਵਤ ਦਾ ਨਾਗਪੁਰ ਤੋਂ ਮੈਸੇਜ, ਦੂਸਰੇ ਪਾਸੇ ਦਿੱਲੀ 'ਚ ਅਮਰੀਕਾ ਦੇ ਡਿਫੈਂਸ ਔਰ ਫੋਰਨ ਮਿਨਿਸਟਰ ਦਾ ਹੋ ਕੇ ਐਗਰੀਮੈਂਟ ਸਾਈਨ ਕਰਨਾ, ਜਿਨ੍ਹਾਂ 'ਚ ਇੱਕ ਬੈਕਾ ਐਗਰੀਮੈਂਟ ਹੈ, ਉਹ ਅਸੀਂ ਦੂਸਰੇ ਸੈਗਮੈਂਟ 'ਚ ਡਿਸਕਸ ਕਰਾਂਗੇ ਕਿ ਕਿਵੇਂ ਪਾਕਿਸਤਾਨ ਨੇ ਸਟਰੋਂਗ ਰਿਐਕਸ਼ਨ ਦਿੱਤਾ ਉਹਦੇ ਤੇ ਕਿ ਵੀ ਤੁਸੀਂ ਸਾਊਥ ਏਸ਼ੀਆ ਦੀ ਪੀਸ ਔਰ ਸਟੇਬਿਲਿਟੀ ਨੂੰ ਲਾਂਭੂ ਲਾ ਰਹੇ ਹੋ। ਇੱਕ ਪਾਸੇ ਜੀ ਪ੍ਰਿਥਵੀ ਮਿਸਾਈਲ ਦਾ ਅਸੀਂ ਫਲਾਣਾ ਟੈਸਟ ਕਰ ਲਿਆ, ਨਿਊਕਲੀਅਰ ਮਿਸਾਈਲਾਂ ਦੀ ਦੌੜ,
ਔਰ ਉੱਥੇ ਤੁਸੀਂ ਇਸ ਕਿਸਮ ਦਾ ਐਕਸਚੇਂਜ, ਇੰਟੈਲੀਜੈਂਸ ਐਕਸਚੇਂਜ ਫਲਾਣਾ, ਇਸ ਸਾਰੇ ਦੇ ਥੱਲੇ ਈਵਨ ਸਰ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਪਰਸਪੈਕਟਿਵ ਤੋਂ ਵੀ ਕਿਹਾ ਕਿ ਵੀ ਇਹ ਕਿਵੇਂ ਇਹ ਜਿਹੜੀ ਸੈਟੇਲਾਈਟ ਔਰ ਇੰਟੈਲੀਜੈਂਸ ਔਰ ਇਹ ਹੈ ਇਹ ਸਿੱਖਾਂ ਨੂੰ ਹਾਰਮ ਕਰੇਗੀ ਜਾਂ ਮਾਈਨੋਰਿਟੀਜ਼ ਦੇ ਲਈ ਇਹ ਕਿਵੇਂ ਉਹਨਾਂ ਦੀ ਜਾਨ ਦਾ ਖਾਊ ਬਣੇਗੀ। ਅਸੀਂ ਦੂਸਰੇ ਸੈਗਮੈਂਟ 'ਚ ਗੱਲਬਾਤ ਕਰਾਂਗੇ। ਲੇਕਿਨ ਇਸ ਬੈਕਗਰਾਊਂਡ ਦੇ ਵਿੱਚ ਅਜੀਤ ਡੋਵਲ ਦਾ ਇਹ ਕਹਿਣਾ, ਇਹ ਪਹਿਲੀ ਵਾਰ ਹੈ ਇਸ ਕਿਸਮ ਦੀ ਸਟੇਟਮੈਂਟ ਕਿ ਅਸੀਂ ਜੰਗ ਲੜਾਂਗੇ ਆਪਣੀ ਧਰਤੀ ਤੇ ਵੀ ਔਰ ਦੂਸਰੇ ਦੀ ਧਰਤੀ ਤੇ ਵੀ। ਹੁਣ ਜਦੋਂ ਅਸੀਂ ਰਿਪੀਟਡਲੀ ਇਹ ਕਹਿ ਰਹੇ ਹਾਂ ਕਿ ਵੀ ਪਾਕਿਸਤਾਨ ਦੇ ਬਹੁਤ ਵੱਡੇ ਹਿੱਸੇ ਨੂੰ ਸਿਆਸੀ ਧਿਰਾਂ ਨੇ ਹੋਰ ਕਿਸਮ ਦੀ ਡਿਬੇਟ 'ਚ ਉਲਝਾਇਆ ਹੋਇਆ ਹੈ, ਅਸੀਂ ਕੋਈ ਵਿਰੋਧੀ ਪਾਰਟੀਆਂ ਦੇ ਪ੍ਰੋਟੈਸਟ ਕਰਨ ਦੇ ਹੱਕ ਦੇ ਖਿਲਾਫ ਨਹੀਂ ਹੈ, ਜਾਂ ਵਿਰੋਧ ਕਰਨਾ ਉਹਨਾਂ ਦਾ ਹੱਕ ਹੈ, ਜਾਂ ਜੇ ਵਿਦਨ ਦਾ ਕੰਟਰੀ ਲੋਕਾਂ ਦੀਆਂ ਪ੍ਰੋਬਲਮਸ ਨੇ, ਆਟਾ ਮਹਿੰਗਾ ਹੈ, ਖੰਡ ਮਹਿੰਗੀ ਹੈ, ਕੋਈ ਹੋਰ ਚੀਜ਼ਾਂ ਮਹਿੰਗਾਈ ਹੈ, ਲੋਕ ਸੜਕਾਂ ਤੇ ਉਤਰਦੇ ਨੇ, ਇਹ ਉਹਨਾਂ ਦਾ ਹੱਕ ਬਣਦਾ ਹੈ। ਬਿਲਕੁਲ। ਲੇਕਿਨ ਜਿਵੇਂ ਮੈਂ ਕਿਹਾ ਸੀ ਕਿ ਵੀ ਜਦੋਂ ਗਵਾਂਢੀ ਦੇ ਅੱਗ ਲੱਗੀ ਹੋਏ ਜਾਂ ਜਿਹਨੇ ਅੱਗ ਗਵਾਂਢੀ ਦੇ ਵੀ ਭਾਵੇਂ ਲਾਈ ਹੋਏ, ਉਹਨੇ ਹੱਥ 'ਚ ਚੁਆਤੀ ਫੜੀ ਹੋਏ ਵੀ ਤੁਹਾਡੇ ਘਰ ਨੂੰ ਅੱਗ ਲਾਣੀ ਹੈ, ਉਦੋਂ ਤੁਸੀਂ ਫਿਰ ਘਰ ਦੇ ਜੀ ਇਸ ਗੱਲ ਦੇ ਉੱਤੇ ਨਹੀਂ ਦੇਖਦੇ ਕਿ ਜੀ ਸੇਬ ਕੱਟਿਆ ਸੀ, ਵੱਡੀ ਫਾੜੀ ਕਿਹਨੂੰ ਦੇਤੀ, ਭਰਾ ਇਸ ਤੇ ਨਹੀਂ ਲੜ ਰਹੇ ਹੁੰਦੇ ਜਾਂ ਇਸ ਤੇ ਨਹੀਂ ਲੜ ਰਹੇ ਹੁੰਦੇ ਕਿ ਜੀ ਉਹਨੂੰ ਉਹ ਕਿਹਦੀ ਘਰ ਵਾਲੀ ਘਰ 'ਚ ਜ਼ਿਆਦਾ ਕੰਮ ਕਰਦੀ ਹੈ ਤੇ ਕਿਹੜੀ ਸਿਰ ਬੰਨ ਕੇ ਜਿਹੜੀ ਹੈ ਉਹ ਲੰਮੀ ਪੈ ਜਾਂਦੀ। ਇਹਦੇ ਤੇ ਬਹਿਸ ਨਹੀਂ ਹੁੰਦੀ। ਉਦੋਂ ਤੁਹਾਨੂੰ ਹੁੰਦਾ ਹੈ ਕਿ ਭਾਈ ਅਸੀਂ ਆਪਣੇ ਘਰ ਨੂੰ ਮਹਿਫੂਜ਼ ਕਰੀਏ। ਸੋ ਜੋ ਪਾਕਿਸਤਾਨ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਔਰ ਜਿਸ ਕਿਸਮ ਦਾ ਚੈਲੰਜ ਇਧਰੋਂ ਨਜ਼ਰ ਆ ਰਿਹਾ, ਔਰ ਈਵਨ ਇਹ ਭਾਵੇਂ ਅਨਕਨਫਰਮਡ ਇੱਕ ਪਾਕਿਸਤਾਨੀ ਚੈਨਲ ਮੈਂ ਤਾਂ ਨਹੀਂ ਦੇਖਿਆ, ਪਰ ਸਾਡੇ ਕਾਜ਼ੀ ਮੁਸ਼ਤਾਕ ਸਾਹਿਬ ਉਹੀ ਅੱਜ ਦਫ਼ਤਰ 'ਚ ਆਏ ਮੈਂਸ਼ਨ ਕਰ ਰਹੇ ਸੀ ਕਿ ਵੀ ਇਸ ਕਿਸਮ ਦੀਆਂ ਵੀ ਨੇ ਸੰਭਾਵਨਾਵਾਂ ਕਿ ਭਾਈ ਸਾਊਦੀ ਅਰੇਬੀਆ ਦਾ ਕੀ ਰੋਲ ਹੈ, ਜਾਂ ਉੱਥੇ ਜਿਹੜੀ ਪਾਕਿਸਤਾਨ ਦੀ ਫੌਜ ਹੈ ਜਾਂ ਉਹਨਾਂ ਦੇ ਜਿਹੜੇ ਸੀਨੀਅਰ ਬੈਠੇ ਨੇ ਉਹਨਾਂ ਦੀ ਘਰ ਵਾਪਸੀ ਦੇ ਨਾਂ ਥੱਲੇ ਕੁਝ ਹੋ ਸਕਦਾ ਹੈ। ਇੰਡੀਆ ਉੱਥੇ ਇਨਫਿਲਟਰੇਟ, ਕਿਉਂਕਿ ਵਿਦਨ ਇਸਲਾਮਿਕ ਵਰਲਡ ਵੀ ਔਰ ਪਾਕਿਸਤਾਨ ਦੇ ਹਵਾਲੇ ਨਾਲ ਥੋੜੀ ਬਹੁਤ ਪੋਲਰਾਈਜੇਸ਼ਨ ਤਾਂ ਹੋ ਰਹੀ ਹੈ, ਕਿਉਂਕਿ ਜੇ ਪਾਕਿਸਤਾਨ ਦਾ ਝੁਕਾਅ ਤੁਰਕੀ ਵੱਲ ਹੋਇਆ, ਅਰਡੋਗਨ ਵੱਲ, ਤੇ ਜ਼ਾਹਰ ਹੈ ਕਿ ਸਾਊਦੀ ਅਰੇਬੀਆ 'ਚ ਇੱਕ ਨਾਰਾਜ਼ਗੀ ਦਾ ਅਹਿਸਾਸ ਸੀ। ਪਰ ਉਸ ਤੋਂ ਪਹਿਲਾਂ ਹੀ ਸਾਊਦੀ ਅਰੇਬੀਆ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਡਿਫਲੈਕਟ ਹੋ ਚੁੱਕਾ ਸੀ। ਮੋਦੀ ਨੂੰ ਹਾਈਐਸਟ ਸਿਵਿਲੀਅਨ ਅਵਾਰਡ ਦਿੱਤਾ, UAE ਨੇ ਵੀ ਦਿੱਤਾ। ਫਿਰ ਅਸੀਂ ਹੁਣ ਇਜ਼ਰਾਈਲ ਦੇ ਹਵਾਲੇ ਨਾਲ ਵੀ ਦੇਖਿਆ ਔਰ ਫਲਸਤੀਨੀਆਂ ਨੇ ਬਿਟਰੇਡ ਮਹਿਸੂਸ ਕੀਤਾ। ਲੇਕਿਨ ਇਸ ਸਭ ਦੇ ਬਾਵਜੂਦ ਜੇ ਪਾਕਿਸਤਾਨ ਦੇ ਅਵਾਮ ਸਿਆਸੀ ਧਿਰਾਂ ਇੱਕ ਨੁਕਤੇ ਦੇ ਉੱਤੇ ਕਿ ਭਾਈ, ਔਰ ਇਹ ਜਦੋਂ ਫੋਰਨ ਸੋਇਲ ਦੀ ਗੱਲ ਕਰ ਰਿਹਾ, ਪਹਿਲਾਂ ਮੇਰੇ ਅਜੇ ਮੈਂ ਡੀਟੇਲ ਵੀ ਨਹੀਂ ਸੀ ਦੇਖੀ ਇਸ ਦੀ, ਤੇ ਮੇਰੇ ਮਨ 'ਚ ਪਾਕਿਸਤਾਨ ਆਇਆ ਵੀ ਅਸੀਂ ਦੇਖ ਰਹੇ ਹਾਂ ਕਿ ਵੀ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਇੱਕ ਪਾਸੇ ਅੱਜ ਕਸ਼ਮੀਰ ਡੇ ਹੈ, ਬਲੈਕ ਡੇ ਦੇ ਤੌਰ ਤੇ ਮਨਾਇਆ ਜਾ ਰਿਹਾ ਜਦੋਂ ਭਾਰਤ ਨੇ ਫੌਜ ਉਤਾਰੀ ਸੀ ਕਸ਼ਮੀਰ ਵਾਦੀ ਦੇ ਵਿੱਚ। ਲੇਕਿਨ ਸਾਨੂੰ ਬਹੁਤੀ ਆਵਾਜ਼ ਨਹੀਂ ਸੁਣਾਈ ਦਿੱਤੀ ਕਿ ਜੀ ਕਸ਼ਮੀਰ ਡੇ ਦਾ ਪਾਕਿਸਤਾਨ 'ਚ ਕੀ ਹੋ ਰਿਹਾ, ਦੁਨੀਆ 'ਚ ਕਿੱਥੇ ਲੇਕਿਨ ਭਾਰਤ ਨੇ ਆਲਰੇਡੀ ਇਹ ਪ੍ਰੀਐਂਪਟ ਕਰਦੇ ਆ, ਨਾ ਸਿਰਫ ਬਲੈਕ ਡੇ ਕਸ਼ਮੀਰ ਦੇ ਨਾਂ ਦੇ ਉੱਤੇ, ਪਰ ਇਹ ਦੱਸਣ ਦੇ ਲਈ ਜਦੋਂ ਭਾਰਤ ਕਲੇਮ ਕਰਦਾ ਹੈ ਕਿ ਜੀ ਸਾਡੀ ਗੱਲਬਾਤ ਤਾਂ ਪਾਕਿਸਤਾਨ ਨਾਲ ਇਹੀ ਹੋਏਗੀ ਕਿ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ, ਉਹਨਾਂ ਦੀ ਟਰਮ ਹੈ ਆਜ਼ਾਦ ਕਸ਼ਮੀਰ, ਉਹਨੂੰ ਸਾਡੇ ਹਵਾਲੇ ਕਰੋ। ਬਿਲਕੁਲ। ਜੇ ਪਾਕਿਸਤਾਨ ਦੀ ਸੁਪਰੀਮ ਕੋਰਟ ਜਿਹੜੀ ਹੈ ਉਹ ਗਿਲਗਿਤ ਬਲਸਤਾਨ ਦੇ ਵਿੱਚ ਚੋਣਾਂ ਦੀ ਗੱਲ ਕਰਦੀ ਹੈ, ਇੰਡੀਆ ਅਫੀਸ਼ੀਅਲ ਪ੍ਰੋਟੈਸਟ ਕਰਦਾ ਜੀ ਇਹ ਤਾਂ ਸਾਡੀ ਟੈਰੀਟਰੀ ਹੈ, ਤੁਸੀਂ ਕਿੱਥੇ ਚੋਣਾਂ ਕਰ ਰਹੇ ਹੋ। ਹੁਣ ਈਵਨ 8 ਜਾਂ 10 ਸ਼ਹਿਰਾਂ 'ਚ ਦੁਨੀਆ ਦੇ ਭਾਵੇਂ 2-2 ਦਰਜਨ ਬੰਦੇ ਹੀ ਹਾਇਰਡ ਹੀ ਉਹਨਾਂ ਨੇ ਭੇਜੇ, ਕੋਈ ਟੋਕੀਓ, ਕੋਈ ਮਲੇਸ਼ੀਆ, ਕੋਈ ਇੱਥੇ ਕੋਈ ਉੱਥੇ। 4 ਦਿਨ ਪਹਿਲਾਂ ਪ੍ਰੋਟੈਸਟ 5 ਦਿਨ ਪਹਿਲਾਂ ਕਰਾ ਦਿੱਤੇ ਕਿ ਜਦੋਂ ਪਾਕਿਸਤਾਨ ਦੇ ਕਬਾਇਲੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਆ ਕੇ ਜਿਹੜਾ ਕਬਜ਼ਾ ਸ਼ੁਰੂ ਕੀਤਾ ਸੀ, ਤੇ ਇਹ ਅੱਗੇ ਕਦੇ ਇਵੇਂ ਨਹੀਂ ਹੋਇਆ ਕਿ ਜੀ ਇੰਡੀਆ ਨੇ ਡੇ ਰੱਖਿਆ ਹੋਏ ਬਲੈਕ ਡੇ ਕਿ ਜੀ ਦੇਖੋ ਕਬਾਇਲੀ ਆਏ। ਔਰ ਉਹਦੇ ਨਾਲ ਜੇ ਤੁਸੀਂ ਮਿਲਾ ਕੇ ਇਹਦੀ ਦੇਖੋ ਤਾਂ ਮੈਨੂੰ ਲੱਗਦਾ ਵੀ ਸਭ ਤੋਂ ਜ਼ਿਆਦਾ ਜੇ ਕੋਈ ਵਲਨਰੇਬਲ ਹੈ ਇਸ ਵੇਲੇ, ਚਾਈਨਾ ਵੱਲ ਇਹ ਮੂੰਹ ਨਹੀਂ ਕਰਨਗੇ ਸੌਖੇ, ਉਹ ਪਾਕਿਸਤਾਨ ਹੋਏਗਾ। ਔਰ ਜੋ ਹਾਲਾਤ ਪਾਕਿਸਤਾਨ ਦੇ ਅੰਦਰੂਨੀ ਇਹਨਾਂ ਨੇ ਬਣਾਏ ਨੇ, ਖੈਬਰ ਪਖਤੂਨਖਵਾ 'ਚ ਇੱਕ ਵੱਡਾ ਇੰਸਟੀਚਿਊਟ ਜਿਹਨੂੰ ਮਦਰਸਾ ਕਹਿੰਦੇ ਨੇ, ਜਿੱਥੇ ਸਟੂਡੈਂਟਸ ਜਿਹੜੇ ਨੇ ਉਹ ਰਿਲੀਜੀਅਸ ਤਾਲੀਮ ਲੈਂਦੇ ਨੇ, ਔਰ ਸਵੇਰ ਦੇ ਵੇਲੇ ਜਦੋਂ ਕੁਰਾਨ ਬੱਚੇ ਪੜ੍ਹ ਰਹੇ ਸੀ ਔਰ ਸੈਂਕੜਿਆਂ ਬੱਚੇ ਉਸ ਮਦਰਸਾ ਨੁਮਾ ਮਸਜਿਦ ਦੇ ਵਿੱਚ ਸੀ,
ਤੇ ਬੰਬ ਬਲਾਸਟ ਹੋਇਆ ਔਰ ਕਿੰਨੇ ਜਿਹੜੇ ਨੇ ਮਾਰੇ ਗਏ, ਐਗਜ਼ੈਕਟ ਫਿਗਰ ਨਹੀਂ ਹੈ, ਜ਼ਖਮੀ ਤਾਂ 100 ਤੋਂ ਜ਼ਿਆਦਾ ਨੇ, ਸ਼ਾਇਦ ਦਰਜਨ ਦੇ 1.5 ਦਰਜਨ ਜਿਹੜੇ ਨੇ ਉਹ ਮਾਰੇ ਗਏ ਨੇ। ਹੁਣ ਇਹ ਸਾਰਾ ਪਾਰਟ ਅੰਦਰੂਨੀ ਅਨਸਟੇਬਿਲਿਟੀ, ਸਿਆਸੀ ਤੌਰ ਦੇ ਉੱਤੇ ਜਿਹੜਾ ਈਵਨ ਫੌਜ, ਜੇ ਹੁਣ ਤੱਕ ਬਹੁਤ ਸਾਰਾ ਪ੍ਰੋਟੈਕਟਿਵ ਅੰਬਰੇਲਾ ਹੈ ਸਿਵਿਲੀਅਨ ਐਡਮਿਨਿਸਟ੍ਰੇਸ਼ਨ ਦਾ, ਵਕਤਨ ਬਾ ਵਕਤਨ ਉਹ ਕੰਟਰੋਵਰਸੀ ਦਾ ਸ਼ਿਕਾਰ ਹੋਏ ਨੇ, ਉਹਦੀ ਕ੍ਰੈਡੀਬਿਲਿਟੀ ਦੇ ਸਵਾਲ। ਇਧਰੋਂ ਉਹਦਾ ਇਹ ਕਹਿਣਾ ਕਿ ਜੀ ਅਸੀਂ ਜੰਗ ਲੜਾਂਗੇ ਆਪਣੀ ਧਰਤੀ ਤੇ ਵੀ ਔਰ ਫੋਰਨ ਸੋਇਲ ਤੇ ਵੀ, ਔਰ ਉਹਦੀ ਐਗਜ਼ੈਕਟ ਲਫ਼ਜ਼ ਜਿਹੜੇ ਨੇ ਉਸ ਪਰਮਨਾਥ ਨਿਕੇਤਨ ਆਸ਼ਰਮ ਦੇ ਵਿੱਚ ਉਹ ਕਹਿੰਦੇ ਕਿ ਇੰਡੀਆ ਵਿਲ ਫਾਈਟ ਨਾਟ ਓਨਲੀ ਔਨ ਇਟਸ ਓਨ ਟੈਰੀਟੋਰੀ ਬਟ ਆਲਸੋ ਔਨ ਫੋਰਨ ਸੋਇਲ which becomes the source of a security threat. National Security Advisor Ajit Doval said in a remarks that struck many as significant in the context of military standoff on the line of actual control. ਹੁਣ ਇਹਨਾਂ ਨੇ ਵੀ ਇਹ ਵੀ ਇਹਨਾਂ ਦੀ ਮੀਡੀਆ ਇਹਨਾਂ ਦਾ ਹੀ ਹੈ ਤੇ ਇਹਨੂੰ ਪਾਕਿਸਤਾਨ ਵਿਰੋਧੀ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਲਾਂਕਿ ਚੀਨ ਨੇ ਐਗਜ਼ੈਕਟਲੀ ਉਹਦਾ ਜਵਾਬ ਵੀ ਦੇ ਦਿੱਤਾ, ਉਹ ਵੀ ਮੈਂ ਸ਼ੇਅਰ ਕਰਾਂਗਾ, ਇਸੇ ਹੀ ਸਟੋਰੀ ਦਾ ਹਿੱਸਾ ਹੈ। ਪਰ ਉਹਦੇ 'ਚ ਉਹ ਇਹ ਕਹਿ ਰਿਹਾ ਕਿ ਵੀ ਅਸੀਂ ਜਿਹੜਾ ਇਟ ਇਜ਼ ਨਾਟ ਨੈਸੈਸਰੀ ਦੈਟ ਵੀ ਓਨਲੀ ਫਾਈਟ ਵੇਅਰ ਯੂ ਵਾਂਟ ਟੂ, ਇੰਡੀਆ ਵਿਲ ਟੇਕ ਦਾ ਬੈਟਲ ਟੂ ਵੇਅਰ ਦਾ ਥ੍ਰੈਟ ਓਰੀਜੀਨੇਟਸ। ਹੁਣ ਇਹ ਵੀ ਇੱਕ ਬੜੀ ਖਤਰਨਾਕ ਗੱਲ ਹੈ। ਹੁਣ ਜਦੋਂ ਤੁਸੀਂ ਇਸ ਖਬਰ ਨੂੰ ਦੇਖ ਰਹੇ ਹੋ, ਨਾਲ ਦੀ ਨਾਲ ਖਬਰ ਹੈ ਹਿਜਬੁਲ ਚੀਫ ਸੈਯਦ ਸਲਾਉਦੀਨ IM ਭਟਕਲ ਬ੍ਰਦਰਸ among 18 designated terrorists under UAPA। ਅੱਜ ਹੀ ਇੰਡੀਆ ਨੇ ਇਹ ਜਿਹੜੀ ਆ ਅਨਲਾਫੁਲ ਐਕਟੀਵਿਟੀਜ਼ ਐਂਡ ਪ੍ਰੋਟੈਕਸ਼ਨ ਐਕਟ ਦੇ ਥੱਲੇ 18 ਬੰਦਿਆਂ ਨੂੰ ਟੈਰਰਿਸਟ ਡਿਕਲੇਅਰ ਕੀਤਾ, ਜਿਹੜੇ ਜ਼ਾਹਰ ਹੈ ਸਾਰੇ ਪਾਕਿਸਤਾਨ 'ਚ ਹੀ ਬੈਠੇ ਨੇ। ਹਾਲਾਂਕਿ ਇਹਦੀ ਪੂਰੀ ਲਿਸਟ ਨਹੀਂ ਆਈ, ਮੈਨੂੰ ਲੱਗਦਾ ਹੈ ਕਿ ਵੀ ਇਹ ਜਿਹੜੇ ਈਵਨ 4-5 ਸਿੱਖਾਂ ਦੀ ਪਹਿਲਾਂ ਐਕਸਟ੍ਰੈਡੀਸ਼ਨ ਮੰਗੀ ਹੋਈ ਉਹਨਾਂ ਨੂੰ ਵੀ ਕੀਤਾ ਹੋਏਗਾ। ਲੇਕਿਨ ਜੇ ਤੁਸੀਂ ਟਾਈਮਿੰਗ ਦੇਖੋ ਤੇ ਇਧਰ ਇਹ ਅਜੀਤ ਡੋਵਲ ਕਹਿ ਰਿਹਾ ਹੈ ਕਿ ਵੀ ਇਹ ਕੋਈ ਜ਼ਰੂਰੀ ਨਹੀਂ ਕਿ ਵੀ ਅਸੀਂ ਆਪਣੀ ਧਰਤੀ ਤੇ ਹੀ ਲੜਾਂਗੇ, ਅਸੀਂ ਜੰਗ ਨੂੰ ਉੱਥੇ ਲੈ ਜਾਵਾਂਗੇ ਜਿੱਥੋਂ ਕਿ ਥ੍ਰੈਟ ਓਰੀਜਿਨੇਟ ਹੋ ਰਹੀ ਹੈ। ਹੁਣ ਥ੍ਰੈਟ ਕਿਹੜੀ ਹੈ? ਟੈਰਰਿਜ਼ਮ ਦੀ। ਟੈਰਰਿਸਟ 18 ਕਿੱਥੇ ਬੈਠੇ ਹੋਏ ਨੇ? ਇਹਨਾਂ ਦੀ UAPA ਲਿਸਟ ਦੇ ਮੁਤਾਬਕ ਪਾਕਿਸਤਾਨ 'ਚ। ਔਰ ਉਹ ਨਾਲ ਦੀ ਨਾਲ ਉਹ ਕਹਿ ਰਿਹਾ ਕਿ ਵੀ ਅਸੀਂ ਬਹੁਤ ਸਿਵਲਾਈਜੇਸ਼ਨ ਸਟੇਟ ਹੈ ਔਰ ਅਸੀਂ ਜਿਹੜਾ ਜਦੋਂ ਅਸੀਂ ਕਿਸੇ ਵੀ ਗੱਲ ਲਈ ਪਈਏ ਫਿਰ ਉਹਨੂੰ ਡੋਵਲਸ ਰਿਮਾਰਕ ਸਟਰਕ ਮੈਨੀ ਐਜ਼ ਰਿਫਲੈਕਟਿੰਗ ਦਾ ਗਵਰਨਮੈਂਟਸ ਇੰਟੈਂਟ to apply the doctrine of preemption to nip security threats। ਹੁਣ ਦੋਨੋਂ ਅਮਰੀਕੀ ਮੰਤਰੀ ਬੈਠੇ ਨੇ ਫੋਰਨ ਔਰ ਡਿਫੈਂਸ। ਜਦੋਂ ਜੂਨੀਅਰ ਬੁਸ਼ ਨੇ ਇਰਾਕ ਦੇ ਉੱਤੇ ਹਮਲਾ ਕਰਨ ਦੇ ਲਈ ਗਰਾਊਂਡ ਬਣਾਈ, ਹਾਲਾਂਕਿ ਵਾਇਓਲੇਸ਼ਨ ਸੀ UN ਚਾਰਟਰਸ ਦੀ, ਤੁਸੀਂ ਇੱਕ ਸੋਵਰਨ ਕੰਟਰੀ ਦੀ ਸੋਵਰਨਿਟੀ ਵਾਇਓਲੇਟ ਨਹੀਂ ਕਰ ਸਕਦੇ, ਪਰ ਇਹਨਾਂ ਨੇ ਉਸ ਸਾਰੇ ਦਾ ਜਿਹੜਾ ਪਹਿਲਾਂ ਉਹ ਕੰਟੈਕਸਟ ਬਣਾਇਆ ਕਿ ਜੀ ਸਦਾਮ ਹੁਸੈਨ ਦੇ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ, ਯਾਨੀ ਕੈਮੀਕਲ ਔਰ ਨਿਊਕਲੀਅਰ ਵੈਪਨ ਕਿ ਤਬਾਹੀ ਹੈ, ਕਿ ਜੇ ਅਸੀਂ ਅਟੈਕ ਨਾ ਕੀਤਾ ਤੇ ਇਹ ਯੂਜ਼ ਹੋ ਸਕਦੇ ਨੇ। ਹਾਲਾਂਕਿ ਬਾਅਦ ਚ ਨਿਕਲਿਆ ਕੁਝ ਨਹੀਂ ਹੈ, ਜੇ ਹੁੰਦਾ ਤੇ ਇਹਨਾਂ ਨੇ ਅਟੈਕ ਹੀ ਨਹੀਂ ਸੀ ਕਰਨਾ। ਹੁਣ ਉਹਨੂੰ ਹੀ ਇਹ ਇਸਤੇਮਾਲ ਕਰਨਗੇ ਟੈਰਰਿਜ਼ਮ ਦੇ ਨਾਂ ਥੱਲੇ। ਔਰ ਜਿਵੇਂ ਅਸੀਂ ਦੇਖਿਆ ਪੁਲਵਾਮਾ ਦੀ ਆੜ ਦੇ ਵਿੱਚ ਇਹਨਾਂ ਨੇ ਆਲਰੇਡੀ ਬਾਲਾਕੋਟ ਦੀ ਭਾਵੇਂ ਉੱਥੇ ਜਿਹੜਾ ਇਹਨਾਂ ਨੇ ਝੂਠ ਹੀ ਕਿਹਾ ਕਿ ਜੀ ਪਰ ਇਹਨਾਂ ਨੇ ਵਾਇਓਲੇਟ ਤਾਂ ਕੀਤੀ ਨਾ ਉਹਨਾਂ ਦੀ ਸੋਵਰਨਿਟੀ। ਸੋ ਆਲਰੇਡੀ ਉਦੋਂ ਹੀ ਆਧਾਰ ਬਣਾ ਕੇ ਪ੍ਰੀਐਮਪਟ ਸਟ੍ਰਾਈਕ ਦੇ ਥੱਲੇ ਉਹ ਇਹ ਕਹਿ ਰਹੇ ਨੇ ਕਿ ਜੀ ਇਹ ਸਿਕਿਉਰਿਟੀ ਥ੍ਰੈਟ ਹੈ, ਉਹਦੇ ਲਈ ਅਸੀਂ ਪ੍ਰੀਐਮਪਟ ਸਟ੍ਰਾਈਕ ਕੀਤਾ ਔਰ ਉਹਦੇ 'ਚ ਉਹ ਕਹਿ ਰਿਹਾ ਕਿ ਫੋਰਨ ਲੈਂਡਸ ਵੀ ਲੜਾਂਗੇ। ਹੁਣ ਇਸ ਤੋਂ ਵੱਡਾ ਚੈਲੰਜ ਕਿਸੇ ਹੋਰ ਮੁਲਕ ਦੇ ਲਈ ਨਹੀਂ ਹੋ ਸਕਦਾ ਜੇ ਉਹਦੀ ਤੁਸੀਂ ਟਾਈਮਿੰਗ ਦੇਖੋ। ਔਰ ਪਾਕਿਸਤਾਨ ਨੇ ਬੇਸ਼ੱਕ ਅਸੀਂ ਦੂਸਰੇ ਸੈਗਮੈਂਟ ਕਹਾਂਗੇ ਕਿ ਭਾਈ ਜਿਹੜਾ ਬੈਕਾ ਸਮਝੌਤਾ ਉਹਦੇ ਖਿਲਾਫ ਕਿਹਾ, ਲੇਕਿਨ ਇਹ ਮੱਚ ਮੋਰ ਡੇਂਜਰਸ ਹੈ। ਅਮਰੀਕਾ ਤਾਂ ਅਜੇ ਤਾਂ ਹਥਿਆਰ ਵੇਚੇਗਾ ਉਹਨਾਂ ਨੂੰ, ਮੁੜ ਕੇ ਸੋਵੀਅਤ ਯੂਨੀਅਨ ਦਾ ਲੈਫਟ ਓਵਰ ਰਸ਼ੀਆ ਜਿਨ੍ਹਾਂ ਦੇ 70% ਇਹਨਾਂ ਦੇ ਹਥਿਆਰ ਜਾਂ ਫੈਕਟਰੀਆਂ ਜਾਂ ਸਾਰਾ ਕੁਝ ਹੀ ਰਸ਼ੀਆ, ਉਹ ਕਿਵੇਂ ਰਿਐਕਟ, ਇਹ ਤਾਂ ਬਾਅਦ ਦੀ ਗੱਲ ਹੈ, ਪਰ ਇਹ ਮੱਚ ਮੋਰ ਡੇਂਜਰਸ ਹੈ। ਔਰ ਬੇਸ਼ੱਕ ਚਾਈਨਾ ਨੇ, ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ put out an equally stirring nationalistic message on the anniversary of Korean War। ਹੁਣ ਕੋਰੀਆ ਦੇ ਵਿੱਚ ਵੀ ਜਿਹਦੇ ਚ ਜ਼ਾਹਰ ਹੈ ਕਿ ਚਾਈਨਾ ਇੱਕ ਪਾਸੇ ਸੀ ਔਰ ਅਮਰੀਕਾ ਇੱਕ ਪਾਸੇ ਸੀ, ਔਰ ਅੱਜ ਵੀ ਜੇ ਵਾਸ਼ਿੰਗਟਨ DC 'ਚ ਵਿਤਨਾਮ ਵਾਰ ਮੈਮੋਰੀਅਲ ਹੈ ਜਿਹਦੇ 'ਚ 60,000 ਤੋਂ ਜ਼ਿਆਦਾ ਅਮਰੀਕਨ ਸੋਲਜਰਸ ਦੇ ਨਾਂ ਲਿਖੇ ਹੋਏ ਨੇ, ਤਾਂ ਕੋਰੀਅਨ ਵਾਰ ਮੈਮੋਰੀਅਲ ਵੀ ਹੈ, ਉਹਦੇ 'ਚ ਵੀ ਇੰਨੇ ਸੋਲਜਰ ਮਾਰੇ ਗਏ ਸੀ। ਹਾਲਾਂਕਿ ਉਹ UN ਦੇ ਥੱਲੇ ਸੀ, ਉਹਦੇ 'ਚ ਇੰਡੀਅਨ ਸੋਲਜਰ ਵੀ ਮਰੇ ਕਿਉਂਕਿ UN
ਫੋਰਸਿਸ ਦੇ ਵਿੱਚ ਸਾਰੇ ਹੀ ਸੀ, ਲੇਕਿਨ ਉਹਨਾਂ ਨੇ ਸ਼ੀ ਜਿਨਪਿੰਗ ਨੇ ਕੋਰੀਅਨ ਵਾਰ ਦੇ ਮੌਕੇ ਨੂੰ ਯੂਜ਼ ਕੀਤੇ ਹੈ। ਜਿਹੜੀ ਸਟੇਟਮੈਂਟ ਦਿੱਤੀ ਹੈ ਬਹੁਤ ਸਖਤ ਹੈ, ਔਰ ਉਹਨਾਂ ਨੇ ਇਹ ਜਿਹਨੂੰ ਹੈ ਕਿ ਆਖਾਂ ਧੀ ਨੂੰ ਸੁਣਾਵਾਂ ਨੂੰ ਸੁਣਾਇਆ ਤੇ ਅਮਰੀਕਾ ਨੂੰ ਹੀ ਹੈ, ਪਰ ਉਹਨਾਂ ਨੇ ਇਹ ਕਿਹਾ ਵੀ ਵਿਲ ਨੈਵਰ ਸਿਟ ਬੈਕ ਐਂਡ ਅਲਾਉ ਡੈਮੇਜ ਟੂ ਨੈਸ਼ਨਲ ਸੋਵਰਨਿਟੀ, ਸਿਕਿਉਰਿਟੀ ਐਂਡ ਡਿਵੈਲਪਮੈਂਟ ਇੰਟਰਸਟ, ਕਿਉਂਕਿ ਅਮਰੀਕਾ ਦਾ ਮਕਸਦ ਤਾਂ ਟ੍ਰੇਡ ਕੱਟਣਾ ਚੀਨ ਦਾ, ਸੋਵਰਨਿਟੀ ਦਾ ਹਵਾਲਾ ਇੰਡੀਆ ਨੂੰ ਜਿਹੜੀ ਕਰ ਰਹੇ ਨੇ, ਕਿਉਂਕਿ ਜਿਹੜੇ ਇਹ ਐਗਰੀਮੈਂਟ ਕਰ ਰਹੇ ਜੇ ਅਸੀਂ ਗਾਰੰਟੀ ਕਰਾਂਗੇ ਕਿ ਇੰਡੀਆ ਦੀ ਸੋਵਰਨਿਟੀ ਦੇ ਉੱਤੇ ਕੋਈ ਅਟੈਕ ਨਾ ਹੋਏ ਜੋ ਇਹਨਾਂ ਦੇ ਐਗਰੀਮੈਂਟ ਹੋ ਰਹੇ ਨੇ। ਹੁਣ ਚੀਨ ਦਾ ਪ੍ਰੈਜ਼ੀਡੈਂਟ ਇਹ ਕਹਿ ਰਿਹਾ ਕਿ ਭਾਈ ਅਸੀਂ ਨੈਸ਼ਨਲ ਸੋਵਰਨਿਟੀ, ਸਿਕਿਉਰਿਟੀ ਔਰ ਜਿਹੜੇ ਸਾਡੇ ਵਿਕਾਸ ਦੇ ਮੁੱਦੇ ਨੇ ਉਹਨਾਂ ਦੇ ਵਿੱਚ ਅਸੀਂ ਉਹਨਾਂ ਦਾ ਨੁਕਸਾਨ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਐਂਡ ਵਿਲ ਨੈਵਰ ਅਲਾਉ ਐਨੀਵਨ ਔਰ ਐਨੀ ਫੋਰਸ ਟੂ ਇਨਵੇਡ ਐਂਡ ਡਿਵਾਈਡ ਦਾ ਸੈਕਰੇਡ ਟੈਰੀਟਰੀ ਆਫ ਦਾ ਮਦਰਲੈਂਡ, ਕਿ ਕਿਸੇ ਨੂੰ ਵੀ ਅਸੀਂ ਇਸ ਗੱਲ ਦੀ ਆਗਿਆ ਨਹੀਂ ਦੇਵਾਂਗੇ ਕਿ ਉਹ ਹਮਲਾ ਕਰੇ ਜਾਂ ਸਾਡੇ ਇਸ ਜਿਹੜੀ ਸਾਡੀ ਧਰਤੀ ਮਾਂ ਹੈ ਪਵਿੱਤਰ, ਇਹ ਪਤਾ ਨਹੀਂ ਚਾਈਨੀਜ਼ ਨੇ ਵੀ ਹੁਣ ਇਹ ਸੈਕਰਡ ਮਦਰ ਵਾਲਾ ਕਿੱਥੋਂ ਲੈ ਲਿਆ, ਪਰ ਜ਼ਾਹਰ ਹੈ ਮੈਸੇਜ ਉਹਨਾਂ ਨੂੰ ਹੀ ਦਿੱਤਾ ਜਿਹੜੇ ਆਪਣੀ ਮਾਂ ਨੂੰ ਭਾਰਤ ਮਾਂ ਕਹਿੰਦੇ ਕਿ ਵੀ ਜੇ ਤੁਹਾਡੀ ਮਾਂ ਹੈ ਤਾਂ ਸਾਡੀ ਵੀ ਕੋਈ ਮਤਰੇਈ ਨਹੀਂ ਹੈ, ਅਸੀਂ ਵੀ ਤੁਹਾਨੂੰ ਇਹਦਾ ਮੈਸੇਜ ਦੇਵਾਂਗੇ। If such a serious situation occurs, the Chinese people will surely attack it head on. ਉਹਨੇ ਕਿਹਾ ਜੇ ਕੋਈ ਐਸੀ ਆਈ ਹੈਡ ਔਨ ਦਾ ਮਤਲਬ ਹੈ ਵੀ ਤੁਹਾਡੇ ਮੱਥੇ 'ਚ ਮਾਰਾਂਗੇ ਸਿੱਧਾ, ਇਹ ਨਹੀਂ ਵੀ ਲੱਤਾਂ ਤੇ ਜਾਂ ਪੈਰਾਂ ਵੱਲ ਕਰਕੇ ਫਾਇਰ ਕਰਾਂਗੇ ਜਾਂ ਅਸਮਾਨ ਵੱਲ ਕਰਾਂਗੇ, ਤੁਹਾਡੇ ਸਿੱਧੇ ਵੱਜਾਂਗੇ। ਔਰ ਉਹਦੇ 'ਚ ਨਾਲ ਹੀ ਉਹਨਾਂ ਨੇ ਕਿਹਾ ਇਟ ਕੁਡ ਹੈਵ ਬੀਨ ਅਬਾਊਟ ਦਾ US, ਤਾਈਵਾਨ ਔਰ ਇੰਡੀਆ ਦਾ 3 ਬਿਗ ਚੈਲੰਜਸ ਟੂ ਚਾਈਨਾ ਐਟ ਪ੍ਰੈਜ਼ੈਂਟ। ਸੋ ਉਹਨੇ ਕੱਲੀ ਇੱਕ ਨੂੰ ਨਹੀਂ ਸੁਣਾਇਆ, ਧੀ ਨੂੰ ਕਹਿ ਕੇ ਵੱਡੀ ਨੂੰ ਵੀ ਸੁਣਾਤਾ, ਵਿਚਕਾਰਲੀ ਨੂੰ ਵੀ ਸੁਣਾਤਾ, ਥਰਡੀ ਨੂੰ ਵੀ ਸੁਣਾਤਾ, ਤਿੰਨੋਂ ਹੀ ਨੂੰਹਾਂ। ਉਹਦੇ 'ਚ ਅਮਰੀਕਾ ਵੀ ਹੈ, ਤਾਈਵਾਨ ਵੀ ਹੈ ਔਰ ਇੰਡੀਆ ਵੀ ਹੈ। ਪਰ ਮੈਂ ਇਹ ਜ਼ਰੂਰ ਗੁਜ਼ਾਰਿਸ਼ ਹੀ ਕਰ ਸਕਦਾ ਕਿ ਵੀ ਸਾਡੇ ਪਾਕਿਸਤਾਨੀ ਭੈਣ ਭਰਾ ਸਾਡੇ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਔਰ ਜ਼ਾਹਰ ਹੈ ਜਿੱਥੇ ਜਿੱਥੇ ਵੀ ਡਿਸੀਜਨ ਮੇਕਿੰਗ ਹੁੰਦੀ ਹੈ, ਓਪੀਨੀਅਨ ਮੇਕਿੰਗ ਹੁੰਦੀ ਹੈ ਜਾਂ ਈਵਨ ਲਾਅ ਮੇਕਿੰਗ ਹੁੰਦੀ ਹੈ, ਉਹਦੇ 'ਚ ਵੀ ਜਿਵੇਂ ਸਾਨੂੰ ਦੱਸਿਆ ਗਿਆ ਵੀ ਸੱਚੋ ਸੱਚ ਨੂੰ ਕਾਫੀ ਸੀਰੀਅਸਲੀ ਔਰ ਇੱਕ ਕ੍ਰੈਡੀਬਲ ਪ੍ਰੋਗਰਾਮ ਦੇ ਤੌਰ ਤੇ ਲਿਆ ਜਾਂਦਾ ਹੈ। ਔਰ ਮੈਂ ਇੱਕ ਪਾਕਿਸਤਾਨ ਦਾ ਹਮਦਰਦ ਦੋਸਤ, ਸਾਡਾ ਹਮਸਾਇਆ ਮੁਲਕ ਖਾਲਿਸਤਾਨ ਦਾ ਨੈਕਸਟ ਡੋਰ, ਕਿਉਂਕਿ ਸਾਡੀਆਂ ਵੀ ਬਹੁਤ ਸਾਰੀਆਂ ਹੋਪਸ ਜਦੋਂ ਕਿ ਅਸੀਂ ਉਸ ਖਿੱਤੇ ਵੱਲ ਦੇਖਦੇ ਤੇ ਉਹ ਪਾਕਿਸਤਾਨ ਦੀ ਸਲਾਮਤੀ, ਉਸ ਦੀ ਚੜ੍ਹਦੀ ਕਲਾ, ਉਸ ਦੀ ਮਜ਼ਬੂਤੀ ਦੇ ਨਾਲ ਜੁੜੀਆਂ ਹੋਈਆਂ ਨੇ ਕਿ ਭਾਈ ਇਸ ਵੇਲੇ ਬੰਦ ਕਰੋ ਜੋ ਵੀ ਤੁਸੀਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਸਿਰ 'ਚ ਸਵਾਹ ਪਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਨੈਸ਼ਨਲ ਇੰਟਰਸਟ ਦੇ ਵਿੱਚ। ਔਰ ਈਵਨ ਕੋਈ ਇੱਕ ਹਵਾਲੇ ਨਾਲ ਨਹੀਂ ਹੈ, ਮੈਂ ਸਮਝਦਾ ਵੀ ਈਵਨ ਜੇ ਇਮਰਾਨ ਖਾਨ ਜਿਨ੍ਹਾਂ ਨੂੰ ਮੈਂ ਸਮਝਦਾ ਵੀ ਸਟੇਟਸਮੈਨ ਲਾਈਕ ਥਿੰਕਿੰਗ ਹੈ, ਜਿਵੇਂ ਉਹਨਾਂ ਨੇ 1.5-2 ਸਾਲ 'ਚ ਇੰਟਰਨੈਸ਼ਨਲ ਮੈਟਰਸ ਨੂੰ ਹੈਂਡਲ ਕੀਤਾ, ਇਸ ਮੌਕੇ ਦੇ ਉੱਤੇ ਜੇ ਤੁਹਾਨੂੰ ਆਪਣੀ ਪਾਰਟੀ ਲਾਈਨ ਨੂੰ ਥੋੜਾ ਡਾਊਨ ਕਰਕੇ ਵੀ ਨੈਸ਼ਨਲ ਇੰਟਰਸਟ ਦੇ ਥੱਲੇ ਨੈਸ਼ਨਲ ਗਵਰਨਮੈਂਟ ਵੀ ਬਣਾਉਣੀ ਪੈਂਦੀ ਹੈ, ਜਿਹਦੇ 'ਚ ਕਿ ਤੁਸੀਂ ਬਾਕੀ ਧਿਰਾਂ ਨੂੰ ਵੀ ਜਿਹੜੀਆਂ ਭਰੋਸੇ 'ਚ ਲਓ ਕਿ ਭਾਈ ਅਸੀਂ ਨੇਸ਼ਨ ਨੂੰ ਡਿਫੈਂਡ ਕਰਨਾ ਹੈ, ਤੇ ਇਹ ਪਾਕਿਸਤਾਨ ਦੇ ਹਿੱਤ 'ਚ ਹੋਏਗਾ। ਕਿਉਂਕਿ ਜੇ ਪਾਕਿਸਤਾਨ ਦੀ ਸਲਾਮਤੀ ਹੋਏਗੀ, ਪਾਕਿਸਤਾਨ ਐਜ਼ ਏ ਨੇਸ਼ਨ ਮਜ਼ਬੂਤ ਰਹੇਗਾ, ਤੇ ਜਿਹੜੀਆਂ ਸਿਆਸੀ ਧਿਰਾਂ ਅੱਜ ਤਾਕਤ ਤੋਂ ਬਾਹਰ ਨੇ, ਤਾਕਤ ਚਾਹੁੰਦੀਆਂ, ਉਹ ਜਾਂ ਉਹਨਾਂ ਦੇ ਅੱਗੋਂ ਜਾਨਸ਼ੀਨ ਜਾਂ ਪੈਰੋਕਾਰ ਤਾਕਤ ਦੇ ਵਿੱਚ ਆ ਸਕਣਗੇ। ਤੇ ਜੇ ਮੁਲਕ ਹੀ ਸਲਾਮਤ ਨਾ ਰਿਹਾ ਜਾਂ ਉੱਥੇ ਹੀ ਜਿਹੜਾ ਇਸ ਕਿਸਮ ਦੀ ਅਫਰਾ ਤਫਰੀ ਮਚੀ, ਤੇ ਫਿਰ ਤੁਸੀਂ ਕਿੱਥੇ ਹਕੂਮਤ ਕਰਨੀ ਹੈ। ਸੋ ਇਹ ਸਾਡੀ ਜਿਹਨੂੰ ਕਹਿੰਦੇ ਨੇ ਕਿ ਵੀ ਹੰਬਲ ਰਿਕੁਐਸਟ ਹੈ ਕਿ ਭਾਈ ਇਸ ਦੇ ਉੱਤੇ ਗੌਰ ਫਰਮਾਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਪਹਿਲਾਂ ਤੇ ਟੀਵੀ 84 ਵੱਲੋਂ ਤੁਹਾਨੂੰ ਸਭ ਨੂੰ ਸ਼ੁਭ ਕਾਮਨਾਵਾਂ ਕਿ ਪਹਿਲੇ ਦਿਨ ਤੋਂ ਤੁਹਾਡੀ ਸਪੋਰਟ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਜੋ ਟੀਵੀ 84 ਹੈ ਗਲੋਬਲੀ ਦੇਖਿਆ ਜਾ ਰਿਹਾ ਹੈ, ਔਰ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਸਾਂਝੀ ਵਾਲਤਾ ਦਾ ਜਿਹੜਾ ਸੁਨੇਹਾ ਹੈ ਉਹ ਟੀਵੀ 84 ਰਾਹੀਂ ਸਾਰੇ ਸੰਸਾਰ ਨੂੰ ਪ੍ਰਸਾਰ ਤੇ ਪ੍ਰਚਾਰ ਕੀਤਾ ਜਾ ਰਿਹਾ। ਸੋ ਟੀਵੀ 84 ਨੂੰ ਚਲਾਉਣ ਵਾਲੀ ਜਿਹੜੀ ਹੈਗੀ ਹੈ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਹੈ, ਇੱਕ ਨਾਟ ਪ੍ਰੋਫਿਟ ਐਂਡ
ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਇਸ ਨੂੰ ਦਿੱਤੀ ਗਈ ਜਿਹੜੀ ਹਰ ਇੱਕ ਤੁਹਾਡੀ ਪੈਨੀ ਹੈ ਟੈਕਸ ਡਿਟੈਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ TV84 ਦੀ ਐਪ ਤੇ ਜਾ ਕੇ ਜਾਂ ਫਿਰ TV84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਜਿਹੜੀ ਡੋਨੇਸ਼ਨ ਹੈ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਔਰ ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ ਜੈਲੀ ਹਰ ਕਿਸਮ ਦਾ ਜਿਹੜਾ ਕ੍ਰੈਡਿਟ ਕਾਰਡ ਹੈ ਜਾਂ ਡੈਬਿਟ ਕਾਰਡ ਹੈ ਪੇਪਲ ਦੀ ਵਰਤੋਂ ਕਰ ਸਕਦੇ ਹੋ। ਔਰ TV84 ਦੇ ਨਾਮ ਤੇ ਤੁਸੀਂ ਚੈੱਕ ਬਣਾ ਕੇ ਸਾਨੂੰ ਇਸ ਪਤੇ ਤੇ ਮੇਲ ਵੀ ਕਰ ਸਕਦੇ ਹੋ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ WhatsApp ਰਾਹੀਂ ਔਰ ਫੋਨ ਰਾਹੀਂ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਸਾਡੇ ਨਾਲ 5166191984 ਐਂਡ ਤੁਸੀਂ ਈਮੇਲ ਵੀ ਕਰ ਸਕਦੇ ਹੋ ਸਾਨੂੰ support@tv84.tv। ਤੁਹਾਡੇ ਡੋਨੇਸ਼ਨ ਲਈ ਅਸੀਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ TV84 ਨੂੰ ਚੱਲਦਾ ਰੱਖਣ ਲਈ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਰੂਰਤ ਹੈ। ਸੋ ਵਿਊਅਰਸ ਇੱਥੇ ਲੈਣੇ ਆ ਬ੍ਰੇਕ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।